ਬਿਸਮਿਲ੍ਲਾਹਿਰਰਹਿਮਾनिर्रहीम। ਸ਼ਰਾ ਹੀਰ ਵਾਰਿਸ ਸ਼ਾਹ ਦੀ ਅੱਜ ਦੀ ਉਚੇਚੀ ਕਿਸ਼ਤ ਵਿੱਚ ਸਾਰਿਆਂ ਸੱਜਣਾਂ ਨੂੰ ਜੀ ਆਇਆਂ ਨੂੰ। ਅੱਜ ਦੀ ਕਿਸ਼ਤ ਉਚੇਚੀ ਇਸ ਲਈ ਹੈ ਕਿ ਇਹ ਕਿਸ਼ਤ ਦੱਸਦੀ ਹੈ ਕਿ ਪੀਰ ਵਾਰਿਸ ਸ਼ਾਹ ਦੀ ਜਿਹੜਾ ਉਹਨਾਂ ਦਾ ਇਲਮੀ ਕਮਾਲ ਹੈ ਕਿ ਪੀਰ ਵਾਰਿਸ ਸ਼ਾਹ ਹਯਾਤੀ ਦੇ ਹਰ ਇਲਮ ਤੋਂ ਬਖੂਬੀ ਵਾਕਫ ਨੇ। ਅੱਜ ਦੀ ਕਿਸ਼ਤ ਵਿੱਚ ਵਾਰਿਸ ਸ਼ਾਹ ਤੁਹਾਨੂੰ ਦੱਸ ਰਹੇ ਨੇ ਕਿ ਹਿੰਦੁਸਤਾਨ ਵਿੱਚ ਰਾਗ ਕਿਹੜੇ ਕਿਹੜੇ ਨੇ, ਸੁਰ ਕਿਹੜੇ ਕਿਹੜੇ ਹਨ। ਉਸ ਹਵਾਲੇ ਨਾਲ ਅੱਜ ਦੀ ਇਹ ਕਿਸ਼ਤ ਇਹ ਚੂँਕਿ ਥੋੜ੍ਹੀ ਲੰਬੀ ਹੋ ਜਾਣੀ ਹੈ ਅਤੇ ਇਸ ਦਾ ਜਿਹੜਾ ਰੂਹਾਨੀ ਅੰਗ ਹੈ ਉਹ ਜਾਂ ਤਾਂ ਇਸੇ ਦੇ ਆਖਰ ਵਿੱਚ ਮੈਂ ਦੱਸਾਂਗਾ ਜਾਂ ਇਸ ਤੋਂ ਅਗਲੇ 'ਚ ਕਿ ਰਾਗਾਂ ਤੋਂ ਮੁਰਾਦ ਕੀ ਹੈ। ਅਤੇ ਪੀਰ ਵਾਰਿਸ ਸ਼ਾਹ ਨੇ ਇਸ ਹਿੱਸੇ ਵਿੱਚ ਜਿੱਥੇ ਰਾਂਝਾ ਆਪਣੇ ਪੰਜ ਪੀਰ ਜਿਹੜੇ ਨੇ ਉਹਨਾਂ ਦੇ ਸਾਹਮਣੇ ਰਾਗ ਉਹਨਾਂ ਨੂੰ ਸੁਣਾ ਰਿਹਾ ਹੈ, ਪੰਜ ਪੀਰਾਂ ਨੂੰ ਰਾਗ ਸੁਣਾਉਣ ਤੋਂ ਮੁਰਾਦ ਕੀ ਹੈ ਇਹ ਅੱਗੇ ਜਾ ਕੇ ਪਤਾ ਚੱਲ ਜਾਏਗਾ। ਥੋੜ੍ਹੀ ਜਿਹੀ ਜ਼ਿਆਦਾ ਨਹੀਂ ਰਾਗ ਦੀ ਗੱਲ ਕੀਤਿਆਂ ਗੱਲ ਲੰਬੀ ਹੋ ਜਾਂਦੀ ਹੈ। ਥੋੜ੍ਹੀ ਜਿਹੀ ਰਾਗ ਦੀ ਗੱਲ ਮੈਂ ਇਹ ਤੁਹਾਨੂੰ ਦੱਸਾਂਗਾ ਕਿ ਰਾਹ ਸਲੂਕ ਵਿੱਚ ਸਾਲਿਕੀਨ ਜਿਹੜੇ ਨੇ ਉਹ ਰਾਗ ਨੂੰ ਆਪਣੇ ਵਾਸਤੇ ਇੱਕ ਬਿਹਤਰੀਨ ਹਥਿਆਰ ਦੇ ਤੌਰ 'ਤੇ ਵਰਤਦੇ ਨੇ, ਕਿਉਂਕਿ ਰਾਗ ਹਵਾ ਦੀਆਂ ਲਹਿਰਾਂ ਅਤੇ ਆਵਾਜ਼ ਦੀਆਂ ਲਹਿਰਾਂ ਦੀ ਇੱਕ ਐਸੀ ਬੰਦਿਸ਼ ਹੁੰਦੀ ਹੈ ਕਿ ਜਿਹੜੀ ਵੱਖੋ ਵੱਖ ਵੇਲਿਆਂ 'ਤੇ ਇਨਸਾਨ ਦੇ ਅੰਦਰ ਉਸ ਦੀ ਰੂਹ 'ਤੇ ਅਸਰ ਕਰਦੀ ਹੈ, ਉਹਦੇ ਦਿਲ 'ਤੇ ਅਸਰ ਕਰਦੀ ਹੈ ਅਤੇ ਸਾਲਕ ਨੂੰ ਆਪਣੇ ਖਾਲਕੇ ਹਕੀਕੀ, ਆਪਣੇ ਮਾਲਕੇ ਹਕੀਕੀ ਵਾਲੇ ਪਾਸੇ ਟੁਰਨੇ ਦੀ ਤੜਪ ਵਿੱਚ ਇਜ਼ਾਫਾ ਕਰਦੀ ਹੈ। ਰਾਗ ਬਜ਼ਾਤੇ ਖੁਦ ਇੱਕ ਬੜੀ ਕਮਾਲ ਸ਼ੈ ਹੈ। ਕੁਝ ਲੋਕ ਅੱਜ ਦੀ ਦੁਨੀਆ ਵਿੱਚ ਰਾਗ ਜਾਂ ਰਾਗਾਂ ਨੂੰ ਜਾਂ ਸਰੋਦ ਨੂੰ ਬੁਰਾ ਵੀ ਸਮਝਦੇ ਨੇ। ਉਹਦੀ ਇੱਕ ਵਜ੍ਹਾ ਇਹ ਵੀ ਹੈ ਕਿ ਅੱਜ ਦੀ ਸ਼ਾਇਰੀ ਜਿਹੜੀ ਹੈ, ਕਿਉਂਕਿ ਰਾਗ ਮੌਸੀਕੀ ਅਤੇ ਸ਼ਾਇਰੀ ਦੋਵੇਂ ਇਕੱਠੀਆਂ ਸ਼ੈਵਾਂ ਨੇ ਅਤੇ ਅੱਜ ਕੱਲ੍ਹ ਦੀ ਜਿਹੜੀ ਸ਼ਾਇਰੀ ਹੈ ਉਹ ਬਜ਼ਾਤੇ ਖੁਦ ਹੀ ਇਖਲਾਕ ਤੋਂ ਗਿਰੀ ਹੋਈ ਸ਼ਾਇਰੀ ਹੈ। ਇਸ ਵਜ੍ਹਾ ਤੋਂ ਉਹ ਜਿਹੜੀ ਸਰੋਦ ਹੈ, ਜਿਹੜੀ ਮੌਸੀਕੀ ਹੈ ਉਹ ਵੀ ਬਦਨਾਮ ਹੁੰਦੀ ਹੈ। ਸਾਲਕ ਇਸ ਮੌਸੀਕੀ ਰਾਹੀਂ ਆਪਣੇ ਦਿਲ ਨੂੰ ਮਜ਼ੀਦ ਨਰਮ ਕਰਨ ਦਾ ਚਾਰਾ ਕਰਦੇ ਨੇ। ਪੀਰ ਵਾਰਿਸ ਸ਼ਾਹ ਨੇ ਜਿੱਥੇ ਇਹ ਹੁਣ ਵਾਰਿਸ ਸ਼ਾਹ ਦਾ ਢੰਗ ਹੈ ਕਿ ਉਹ ਕਿੱਸਾ ਕਰ ਰਹੇ ਨੇ, ਮੁਕਾਲਮਾ ਹੈ ਦੋ ਬੰਦਿਆਂ ਦਾ ਜਾਂ ਚਾਰ ਬੰਦਿਆਂ ਦਾ, ਗੱਲ ਮੁਕਾਲਮੇ ਦੀ ਹੈ, ਇੱਕ ਕਹਾਣੀ ਹੈ, ਇੱਕ ਕਿੱਸਾ ਹੈ ਅਤੇ ਉਸ ਕਿੱਸੇ ਦੇ ਪਰਦੇ ਵਿੱਚ ਉਹ ਪੰਜਾਬ ਦੀ ਤਾਰੀਖ ਵੀ ਲਿਖਦੇ ਜਾ ਰਹੇ ਨੇ ਕਿ ਪੰਜਾਬ ਵਿੱਚ ਕੀ ਕੁਝ ਹੈ ਉਹ ਸਾਰਾ ਵੀ ਇਸ ਕਿੱਸੇ 'ਚ ਲੈ ਕੇ ਆਉਂਦੇ ਨੇ। ਅਤੇ ਦੂਜੇ ਪਾਸੇ ਇਹ ਜਿਹੜਾ ਰਾਗਾਂ ਦਾ ਬਾਤਨੀ ਅੰਗ ਹੈ ਉਹ ਦਰਅਸਲ ਜ਼ਿਕਰ ਅਜ਼ਕਾਰ ਹੈ ਕਿ ਅੱਲਾਹ ਪਾਕ ਦਾ ਜਿਹੜਾ ਸਾਲਕ ਜਿਹੜਾ ਹੁੰਦਾ ਹੈ ਉਹ ਅੱਲਾਹ ਪਾਕ ਦਾ ਜ਼ਿਕਰ ਕਰਦਾ ਹੈ। ਉਹ ਮੁਖਤਲਿਫ ਜ਼ਿਕਰ ਜਿਹੜੇ ਨੇ ਉਹ ਇਸ ਮੌਸੀਕੀ ਰਾਹੀਂ ਤਮਸੀਲਨ ਯਾਨੀ ਮੌਸੀਕੀ ਜਾਂ ਰਾਗਨ ਪੀਰ ਵਾਰਿਸ ਸ਼ਾਹ ਨੇ ਇਸਤਾਰਾ ਬਣਾਇਆ ਹੈ ਜ਼ਿਕਰ ਅਜ਼ਕਾਰ ਵਾਸਤੇ, ਕਿਉਂਕਿ ਰਾਗ ਵੀ ਹਰ ਵੇਲੇ ਦਾ ਰਾਗ ਹੁੰਦਾ ਹੈ। ਦਿਨ ਰਾਤ ਵਿੱਚ ਹਰ ਜਿਹੜਾ ਲਮਹਾ ਹੁੰਦਾ ਹੈ, ਸੁਬਹ ਦਾ ਵੇਲਾ, ਦੁਪਹਿਰ, ਸ਼ਾਮ, ਰਾਤ ਦਾ ਪਹਿਲਾ ਪਹਿਰ, ਦੂਜਾ ਪਹਿਰ, ਹਰ ਪਹਿਰ ਦਾ ਅਲੱਗ ਇੱਕ ਰਾਗ ਹੈ। ਅਤੇ ਉਸ ਰਾਗ ਵਿੱਚ ਜਿਹੜਾ ਰਾਗ ਦਾ ਮਜ਼ਾਜ ਹੁੰਦਾ ਹੈ, ਜਿਸ ਨੂੰ ਰਾਗ ਦਾ ਰਸ ਵੀ ਆਖਦੇ ਨੇ, ਉਹ ਜਿਸ ਵੇਲੇ ਮੈਂ ਅੱਗੇ ਚੱਲ ਕੇ ਰਾਗਾਂ ਦੀ ਗੱਲ ਵਿੱਚ ਰਾਗਾਂ ਦਾ ਮਿਜ਼ਾਜ ਤੁਹਾਨੂੰ ਦੱਸਾਂਗਾ ਅਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਜ਼ਿਕਰ ਅਜ਼ਕਾਰ ਕਿਵੇਂ ਵਾਰਿਸ ਸ਼ਾਹ ਨੇ ਇਹਨਾਂ ਰਾਗਾਂ ਨੂੰ ਇਸਤਾਰਾ ਬਣਾਇਆ ਹੈ। ਪਿਛਲੀ ਕਿਸ਼ਤ ਵਿੱਚ ਤੁਸੀਂ ਸੁਣਿਆ ਹੀ ਕਿ ਹੀਰ ਨੇ ਸੁਨੇਹਾ ਘੱਲਿਆ ਰਾਂਝੇ ਕਿ ਮੇਰੇ 'ਤੇ ਭਾਰੀ ਮੁਸੀਬਤ ਬਣ ਗਈ ਹੈ ਅਤੇ ਤੂੰ ਇੰਝ ਕਰ ਆਪਣੇ ਪੰਜਾਂ ਪੀਰਾਂ ਨੂੰ ਬੁਲਾ ਅਤੇ ਉਹਨਾਂ ਕੋਲੋਂ ਕੋਈ ਮਦਦ ਮੰਗ। ਰਾਂਝੇ ਨੇ ਪੰਜਾਂ ਪੀਰਾਂ ਨੂੰ ਯਾਦ ਕੀਤਾ, ਉਹ ਆ ਗਏ ਅਤੇ ਹੁਣ ਪੀਰਾਂ ਨੇ ਉਸ ਨੂੰ ਹੁਕਮ ਦਿੱਤਾ ਕਿ ਅੱਜ ਸਾਡਾ ਦਿਲ ਕੁਝ ਸੁਣਨੇ 'ਤੇ ਪਿਆ ਕਰਦਾ ਹੈ, ਅਸੀਂ ਰਾਗ ਸੁਣਨਾ ਚਾਹੁੰਦੇ ਹਾਂ, ਅਸੀਂ ਸਰੋਦ ਸੁਣਨਾ ਚਾਹੁੰਦੇ ਹਾਂ। ਅਤੇ ਉਹ ਆਪਣੇ ਉਹਨਾਂ ਪੰਜ ਪੀਰਾਂ ਦਾ ਹੁਕਮ ਮੰਨ ਕੇ ਉਹਨਾਂ ਦੇ ਸਾਹਮਣੇ ਰਾਗ ਉਹਨਾਂ ਨੂੰ ਸੁਣਾ ਰਿਹਾ ਹੈ। ਅਤੇ ਵਾਰਿਸ ਸ਼ਾਹ ਤੁਹਾਨੂੰ ਇਹ ਕਿਵੇਂ ਰਾਗ ਦੱਸ ਰਹੇ ਨੇ, ਆਓ ਜ਼ਰਾ ਰਲ ਕੇ ਇਸ ਹਿੱਸੇ ਵਿੱਚੋਂ ਵੀ ਲੰਘਨੇ ਹਾਂ। ਆਹ ਜੱਟ ਢੋਲੇ ਸਦ ਲਾਣ ਵਾਲਾ, ਆਹ ਜੱਟ ਢੋਲੇ ਸਦ ਲਾਣ ਵਾਲਾ, ਹਜ਼ਰਤ ਇਸ਼ਕ ਉਸਤਾਦ ਸਿਖਾਉਂਦਾ ਹੈ ਕਿ ਉਹ ਜੱਟ ਆਈ। ਸਦ ਅਤੇ ਢੋਲਾ ਸ਼ਾਇਰੀ ਦੀਆਂ ਕਦੀਮ ਅਸਨਾਫ ਨੇ ਪੰਜਾਬੀ ਸ਼ਾਇਰੀ ਦੀਆਂ, ਔਰ ਇਹ ਖਾਲਸ ਜਟਕੀ ਸ਼ਾਇਰੀ ਹੈ ਕਿ ਇਸ ਦੇ ਵਿੱਚ ਕੋਈ ਏਡਾ ਰਦੀਫ ਕਾਫੀਆ ਨਹੀਂ ਹੁੰਦਾ ਅਤੇ ਜੱਟ ਆਪਣੀ ਲਹਿਰ ਵਿੱਚ, ਆਪਣੀ ਮੌਜ ਵਿੱਚ ਆ ਕੇ ਅਤੇ ਹਕੀਕੀ ਕਹਾਣੀਆਂ ਜਿਹੜੀਆਂ ਉਹ ਇੱਕ ਖਾਸ ਸੁਰ ਅਤੇ ਇੱਕ ਖਾਸ ਢੰਗ ਨਾਲ ਸੁਣਾਉਂਦੇ ਹੁੰਦੇ ਨੇ। ਬਈ ਇਹ ਤਾਂ ਜੱਟ ਆਈ ਢੋਲੇ ਸਦ ਲਾਉਣ ਵਾਲਾ, ਪਰ ਹਜ਼ਰਤ ਇਸ਼ਕ ਉਸਤਾਦ ਸਿਖਾਉਂਦਾ ਹੈ। ਪਰ ਜਿਹੜਾ ਇਹ ਹਜ਼ਰਤ ਇਸ਼ਕ ਹੈ ਨਾ, ਇਹ ਬੜਾ ਵੱਡਾ ਉਸਤਾਦ ਹੈ। ਇਹ ਉਹਨਾਂ ਜੱਟਾਂ ਨੂੰ ਵੀ ਰਾਗ ਸਿਖਾ ਲੈਂਦਾ ਹੈ।
ਸਿਰ ਤੇ ਪੀਰਾਂ ਦਾ ਹੁਕਮ ਪ੍ਰਦਾਨ ਕੀਤਾ, ਰਾਂਝਾ ਰਾਗ ਵੱਲੇ ਚਿੱਤ ਲਾਉਂਦਾ ਹੈ। ਕਿ ਉਸ ਆਪਣੇ ਪੀਰਾਂ ਦਾ ਹੁਕਮ ਮੰਨਿਆ ਅਤੇ ਉਸ ਹੁਣ ਆਪਣਾ ਧਿਆਨ ਜ਼ਰਾ ਰਾਗ ਵਾਲੇ ਪਾਸੇ ਕੀਤਾ ਹੈ। ਸੱਤੀ ਸੁਰੀ ਰਲਾਈ ਕੇ ਵੰਜਲੀ ਨੂੰ ਉਂਗਲ ਪੋਰ ਗਰਾਮ ਰਖਾਉਂਦਾ ਹੈ। ਸੱਤੀ ਸੁਰੀ 7 ਸੁਰ, ਇਹ ਮੂਸੀਕੀ ਦੇ ਕੁੱਲ ਜਿਹੜੇ ਸੁਰ ਨੇ ਇਹ 7 ਨੇ ਬੁਨਿਆਦੀ ਸੁਰ। ਇਹਨਾਂ ਨਾਲ ਹੀ ਸਾਰੀ ਮੂਸੀਕੀ ਦੀ ਤਰਤੀਬ ਹੁੰਦੀ ਹੈ। ਉਂਗਲ ਪੋਰ ਗਰਾਮ ਰਖਾਉਂਦਾ ਹੈ। ਪੋਰ ਵੰਜਲੀ ਬਾਂਸ ਦੀ ਹੁੰਦੀ ਹੈ ਅਤੇ ਬਾਂਸ ਦੇ ਵਿੱਚ ਪੋਰਾਂ ਹੁੰਦੀਆਂ ਨੇ ਕਿ ਇੱਕ ਗੱਡ ਤੋਂ ਦੂਜੀ ਗੱਡ ਦੇ ਵਿਚਕਾਰ ਜਿਹੜਾ ਫਾਸਲਾ ਹੁੰਦਾ ਉਸ ਨੂੰ ਪੋਰ ਆਖਦੇ ਨੇ। ਅਤੇ ਗ੍ਰਾਮ ਜਿਹੜਾ ਹੈ ਇਹ ਅੱਜ ਦੀ ਮੂਸੀਕੀ ਵਿੱਚ ਇਸ ਨੂੰ ਮੂਸੀਕੀ ਦਾ ਸਕੇਲ ਆਖਦੇ ਨੇ। ਜਿਹੜਾ 7 ਸੁਰਾਂ ਦਾ ਇੱਕ ਪੂਰਾ ਸਕੇਲ ਹੁੰਦਾ ਹੈ ਉਹ ਗ੍ਰਾਮ ਹੁੰਦਾ ਹੈ ਕਿ ਉਹ 7 ਸੁਰਾਂ ਨਾਲ ਰਲਾ ਕੇ ਅਤੇ ਵੰਜਲੀ ਦੇ ਉਸ ਸਕੇਲ ਦੇ ਉੱਤੇ ਉਂਗਲਾਂ ਰੱਖਦਾ ਹੈ ਅਤੇ ਆਪਣੇ ਪੀਰਾਂ ਨੂੰ ਖੁਸ਼ ਕਰਨ ਵਾਸਤੇ ਰਾਗ ਵਾਲੇ ਪਾਸੇ ਹਟਦਾ ਹੈ। ਖਰਜ ਰਖਬ ਗੰਧਾਰ ਤੇ ਮੱਧਮ ਪੰਚਮ, ਖਰਜ ਰਖਬ ਗੰਧਾਰ ਤੇ ਮੱਧਮ ਪੰਚਮ ਦੇਵਤ ਅਤੇ ਨਿਖਾਦ ਅਲਾਉਂਦਾ ਹੈ ਕਿ ਇਹ ਉਹ 7 ਸੁਰ ਨੇ ਖਰਜ ਰਖਬ ਗੰਧਾਰ ਮੱਧਮ ਪੰਚਮ ਦੇਵਤ ਤੇ ਨਿਖਾਦ, ਯਾਨੀ ਸਾ ਰੇ ਗਾ ਮਾ ਪਾ ਧਾ ਨੀ। ਇਹ ਉਹ ਬੁਨਿਆਦੀ 7 ਸੁਰ ਨੇ। ਜਿਤਨੀ ਤੁਸੀਂ ਮੂਸੀਕੀ ਸੁਣਦੇ ਹੋ ਸਾਰੀ ਇਹਨਾਂ 7 ਸੁਰਾਂ ਦੀ ਤਰਤੀਬ ਨਾਲ ਮੁਖਤਲਿਫ ਇਹਨਾਂ ਅੱਗੇ ਪਿੱਛੇ ਕਰਕੇ, ਜਿਵੇਂ ਕਿ ਇਹ ਅਲਫਾਬੈਟਿਕ ਸਮਝ ਲਓ ਹਰੂਫ ਤਹਜੀ, ਕਿ ਜਿਵੇਂ ਹਰਫਾਂ ਨਾਲ ਲਫ਼ਜ਼ ਬਣਦੇ ਨੇ, ਲਫ਼ਜ਼ਾਂ ਨਾਲ ਜੁਮਲੇ ਬਣਦੇ ਨੇ, ਇੰਝ ਹੀ ਇਹਨਾਂ 7 ਸੁਰਾਂ ਨਾਲ ਜਿਹੜਾ ਉਹ ਮੂਸੀਕੀ ਤਰਤੀਬ ਹੁੰਦੀ ਹੈ। ਵਰਜਤ ਲਗਤ ਸੰਭਾਲ ਅਲਾਪ ਕਰਦਾ, ਵੱਧ ਘਟ ਨਾ ਮਾਤਰੀ ਲਾਉਂਦਾ ਹੈ। ਵਰਜਤ ਕੁਝ ਸੁਰ ਹੁੰਦੇ ਨੇ ਜਿਹੜੇ ਵਰਜਤ ਸੁਰ ਹੁੰਦੇ ਨੇ। ਵਰਜਤ ਸੁਰ ਤੋਂ ਮੁਰਾਦ ਇਹ ਹੁੰਦੀ ਹੈ ਕਿ ਮਮਨੂ ਸੁਰ, ਜਿਹੜਾ ਸੁਰ ਮਨਾ ਹੋਵੇ, ਕਿ ਜਦੋਂ ਇਸ ਪੂਰਾ ਸੁਰਾਂ ਦਾ ਇੱਕ ਜਿਹੜਾ ਇਹ ਸਿਲਸਿਲਾ ਹੁੰਦਾ ਹੈ, ਕੋਈ ਵੀ ਨਗਮਾ ਮੂਸੀਕੀ ਜਿਹੜੀ ਹੁੰਦੀ ਹੈ ਉਹਦੇ ਵਿੱਚ ਕੋਈ ਅਗਰ ਰਾਗ, ਕੋਈ ਠਾਠ, ਕੋਈ ਵੀ ਬਿਲਾਵਲ ਕਲਿਆਣ ਜੋ ਵੀ ਹੁੰਦਾ, ਜਿਵੇਂ ਰਾਗ ਬਿਲਾਵਲ ਦਾ ਜਿਹੜਾ ਇੱਕ ਔਰੋ ਹੁੰਦਾ ਹੈ, ਇੱਕ ਅਵਰੋ ਹੁੰਦਾ ਹੈ। ਔਰੋ ਹੁੰਦਾ ਹੈ ਸਾ ਰੇ ਗਾ ਮਾ ਪਾ ਧਾ ਨੀ, ਅਤੇ ਅਵਰੋ ਹੁੰਦਾ ਹੈ ਨੀ ਧਾ ਪਾ ਮਾ ਗਾ ਰੇ ਸਾ। ਕਿ ਇਹਨਾਂ ਸੁਰਾਂ ਵਿੱਚੋਂ ਕਿਸੇ ਰਾਗ ਵਿੱਚ ਕੋਈ ਸੁਰ ਮਮਨੂ ਹੁੰਦਾ ਹੈ ਉਸ ਨੂੰ ਨਹੀਂ ਛੇੜਨਾ ਹੁੰਦਾ। ਅਗਰ ਉਹ ਮਮਨੂ ਸੁਰ ਨੂੰ, ਕਿਸੇ ਰਾਗ ਦੇ ਮਮਨੂ ਸੁਰ ਨੂੰ ਗਾਉਣ ਵਾਲਾ ਛੇੜਦਾ ਹੈ ਅਤੇ ਉਹ ਬੇਸੁਰਾ ਹੋ ਜਾਂਦਾ ਹੈ। ਜਿਵੇਂ ਰਾਗ ਭੋਪਾਲ ਦੇ ਵਿੱਚ ਮਾ ਅਤੇ ਨੀ ਇਹ ਮਮਨੂ ਸੁਰ ਨੇ। ਹੁਣ ਅਗਰ ਇਹਨਾਂ ਸੁਰਾਂ ਨਾਲ ਕੋਈ ਆਏਗਾ ਉਹ ਬੇਸੁਰਾ ਹੋ ਜਾਏਗਾ। ਇਹ ਹੁੰਦੇ ਨੇ ਵਰਜਤ ਸੁਰ। ਅਤੇ ਲਗਤ ਤੋਂ ਮੁਰਾਦ ਇਹ ਹੁੰਦਾ ਹੈ ਕਿ ਜਿਸ ਵੇਲੇ ਸੁਰਾਂ ਆਪਸ ਵਿੱਚ ਜੋੜੀਦਾ ਹੈ, ਇੱਕ ਸੁਰ ਤੋਂ ਜਿਸ ਵੇਲੇ ਦੂਜੇ ਸੁਰ ਵੱਲ ਜਾਈਦਾ ਹੈ, ਉਸ ਦੇ ਵਿੱਚ ਲਚਕ ਪੈਦਾ ਕਰਕੇ ਆਵਾਜ਼ ਵਿੱਚ ਥੋੜ੍ਹਾ ਬਦਲਾਅ ਲਿਆ ਕੇ ਉਹਦੀ ਖੂਬਸੂਰਤੀ 'ਚ ਵਾਧਾ ਕਰੀਦਾ ਹੈ, ਯਾਨੀ ਮਿਰਖੀ ਲਾਈ ਦੀ ਹੈ, ਉਸ ਨੂੰ ਆਖਦੇ ਨੇ ਲਗਤ। ਅਤੇ ਮਾਤਰਾ ਹੁੰਦਾ ਹੈ ਜਿਹੜਾ 2 ਸੁਰਾਂ ਦੇ ਦਰਮਿਆਨ ਫਾਸਲਾ ਹੁੰਦਾ ਹੈ। ਜਿਵੇਂ ਉਹ ਮੈਂ ਅੱਗੇ ਗੱਲ ਕੀਤੀ ਕਿ ਹਰਫਾਂ ਨਾਲ ਲਫ਼ਜ਼ ਬਣਦੇ ਨੇ, ਕਿ ਇਹ ਲਫ਼ਜ਼ਾਂ ਦੇ ਜੋੜ ਹੁੰਦੇ ਨੇ, ਇਹਨਾਂ ਮਾਤਰੇ ਸੱਦੇ ਨੇ। ਹਰ ਜਿਹੜਾ ਰਾਗ ਹੁੰਦਾ ਹੈ ਜਾਂ ਕੋਈ ਵੀ ਸੁਰ ਹੁੰਦਾ ਹੈ ਉਹ ਮੁਖਤਲਿਫ ਮਾਤਰਿਆਂ ਨਾਲ ਰਲ ਕੇ ਇੱਕ ਜੁਮਲਾ ਬਣਦਾ ਹੈ। ਅਤੇ ਇਹ ਵੱਧ ਘੱਟ ਮਾਤਰਾ ਲਾਉਣ ਤੋਂ ਮੁਰਾਦ ਇਹ ਹੁੰਦਾ ਕਿ ਅਗਰ ਇੱਕ ਸੁਰ ਲਾਈ ਜਾ ਰਹੀ ਹੈ ਅਤੇ ਉਹ ਸੁਰ ਹੈ 10 ਮਾਤਰੇ ਦੀ, ਅਤੇ ਉਸ ਵਿੱਚ ਅਗਰ ਸੁਰ ਲਾਉਣ ਵਾਲਾ 11 ਮਾਤਰੇ ਲਾ ਦੇਵੇ ਜਾਂ 9 ਮਾਤਰੇ ਲਾ ਦੇਵੇ ਅਤੇ ਉਹ ਬੇਸੁਰਾ ਹੋ ਜਾਏਗਾ। ਕਿ ਰਾਂਝਾ ਵਰਜਤ ਸੁਰਾਂ ਦਾ ਵੀ ਪੂਰਾ ਖਿਆਲ ਰੱਖਦਾ ਹੈ, ਲਗਤ ਦਾ ਵੀ ਧਿਆਨ ਰੱਖਦਾ ਹੈ, ਅਤੇ ਮਾਤਰਾ ਵੀ ਨਾ ਵੱਧ ਲਾਉਂਦਾ ਹੈ ਨਾ ਘੱਟ ਲਾਉਂਦਾ ਪੂਰੇ ਸੁਰ ਵਿੱਚ। ਇਹ ਹੁਣ ਗੱਲ ਜ਼ਿਕਰ ਅਜ਼ਕਾਰ ਵਾਲੀ ਵੀ ਤੁਸੀਂ ਆਪਣੇ ਦਿਮਾਗ ਵਿੱਚ ਰੱਖਣੀ ਹੈ ਕਿ ਇਤਨਾ ਪੱਕਾ ਹੋ ਕੇ ਉਹ ਜ਼ਿਕਰ 'ਤੇ ਆਉਂਦਾ ਹੈ ਕਿ ਕਿਸੇ ਪਾਸਿਓਂ ਕਿਦਈਓ ਝੋਲ ਨਹੀਂ ਆਉਂਦੀ। ਡਾਢੋਂ ਘੱਤ ਵਿੱਚ ਤੂੜੀਆਂ ਨਾਲ ਚੱਲੇ, ਨਿਗਾਹ ਤਾਲ 'ਤੇ ਖੂਬ ਲਗਾਉਂਦਾ ਹੈ। ਡਾਢੋਂ ਤੋਂ ਮੁਰਾਦ ਹੈ ਠਾਠ, ਜਿਹੜੇ ਮੂਸੀਕੀ ਦੀ ਜਿਹੜੀ ਬੁਨਿਆਦੀ ਉਸ ਦਾ ਇੱਕ ਫਰੇਮਵਰਕ ਹੁੰਦਾ ਹੈ, ਇੱਕ ਉਸ ਦਾ ਇਸ ਨੂੰ ਆਖਦੇ ਨੇ ਬੁਨਿਆਦੀ ਸੁਰਮਾਲਾ। ਠਾਠ ਹੀ ਅਸਲ ਸੁਰਮਾਲਾ ਹੁੰਦੀ ਹੈ। ਉਸ ਠਾਠ ਵਿੱਚੋਂ ਅੱਗੋਂ ਮੁਖਤਲਿਫ ਰਾਗ ਪੈਦਾ ਹੁੰਦੇ ਨੇ, ਰਾਗ ਪੈਦਾ ਕੀਤੇ ਹੁੰਦੇ ਨੇ। ਠਾਠ ਜਿਵੇਂ ਬਿਲਾਵਲ, ਕਲਿਆਣ, ਅਸਾਵਰੀ, ਖਮਾਜ, ਇਹ ਮੂਸੀਕੀ ਦੇ ਕੁਝ ਠਾਠ ਨੇ। ਇਹ ਇੱਕ ਪੂਰਾ ਇੱਕ ਮੈਥ ਹੈ ਮੂਸੀਕੀ, ਇੱਕ ਰਿਆਜ਼ੀ ਹੈ ਜਿਹੜਾ ਕਿ ਇਤਨਾ ਆਸਾਨ ਕੰਮ ਨਹੀਂ, ਪਰ ਪੀਰ ਵਾਰਿਸ ਸ਼ਾਹ ਇਹ ਸਾਰੀਆਂ ਗੱਲਾਂ ਵੀ ਜਾਣਦਾ ਹੈ। ਅਤੇ ਤੂੜੀ ਇਸ ਨੂੰ ਟੂਡੀ ਆਖਦੇ ਨੇ। ਟੂਡੀ ਵੀ ਇੱਕ ਠਾਠ ਹੈ।
ਇਸ ਵਿੱਚੋਂ ਅੱਗੋਂ ਜਿਹੜੇ ਨੇ ਇਹਦੇ ਜ਼ੈਲੀ ਰਾਗ ਨਿਕਲਦੇ ਨੇ, ਜਿਵੇਂ ਗੋਜਰੀ ਟੂਡੀ ਜਾਂ ਭੋਪਾਲ ਟੂਡੀ, ਕਿ ਠਾਠ ਦੇ ਵਿੱਚ ਉਹ ਜਿਸ ਟੂਡੀਆਂ ਲਾਉਂਦਾ ਹੈ ਅਤੇ ਉਸ ਵੇਲੇ ਉਹ ਤਾਲ ਉੱਤੇ ਆਪਣਾ ਜਿਹੜਾ ਅੰਦਾਜ਼ ਹੈ ਉਸ ਨੂੰ ਪੂਰਾ ਲਾਉਂਦਾ ਹੈ। ਚੰਚਲ ਤਾਲ ਢਮਾਰ ਕਵਾਲ ਢਿਆ, ਗਧੀ ਦੁੰਬ ਦੀ ਚਾਲ ਵਿਖਾਉਂਦਾ ਹੈ। ਇੱਥੇ ਹੁਣ ਤਾਲਾਂ ਦੀ ਗੱਲ ਹੈ, ਸੁਰ ਅਤੇ ਤਾਲ। ਜਿਹੜੀ ਇੱਕ ਚੰਚਲ ਤਾਲ ਹੈ ਅਤੇ ਢਮਾਰ ਤਾਲ ਦੇ ਨਿਜ਼ਾਮ ਦੀ ਇੱਕ ਇਸਤਲਾਹ ਹੈ। 14 ਮਾਤਰੇ ਦੀ ਇਹ ਇੱਕ ਮਸ਼ਹੂਰ ਤਾਲ ਹੈ ਜਿਹਦੇ ਵਿੱਚ ਖੁਸ਼ੀ ਦੀਆਂ ਗੱਲਾਂ ਕੀਤੀ ਜਾਂਦੀਆਂ ਹਨ, ਖੁਸ਼ੀ ਦੇ ਰੰਗ ਬਿਆਨ ਕੀਤੇ ਜਾਂਦੇ ਹਨ। ਕਵਾਲ ਢਿਆ ਉਹ ਸੁਰ ਹੈ ਜਿਸ ਵਿੱਚ ਬਹੁਤ ਜ਼ਿਆਦਾ ਕਵਾਲੀ ਹੁੰਦੀ ਹੈ, ਜਾਂ ਸਾਡੇ ਪਠਵਾਰੀ ਇਲਾਕੇ ਵਿੱਚ ਜਿਹੜੀ ਪਠਵਾਰੀ ਮੌਸੀਕੀ ਹੈ ਜਿਸ ਨੂੰ ਸ਼ੇਰਖਾਨੀ ਆਖਦੇ ਨੇ, ਉਹ ਵੀ ਕਵਾਲ ਢਿਆ 'ਚ ਹੁੰਦੀ ਹੈ। ਇਸ ਦਾ ਮਤਲਬ ਇਹ ਹੁੰਦਾ ਕਿ ਇਹਦੇ ਵਿੱਚ ਜਿਹੜਾ ਗਾਉਣ ਵਾਲਾ ਹੁੰਦਾ ਹੈ ਉਹ ਇਸ ਦੇ ਵਿੱਚ ਗੁੰਮ ਹੋ ਜਾਂਦਾ ਹੈ, ਇਸ ਵਿੱਚ ਮਹਿ ਹੋ ਜਾਂਦਾ ਹੈ, ਉਸ 'ਤੇ ਵਜਦਤਾਰੀ ਹੋ ਜਾਂਦਾ ਹੈ। ਇਸ ਨੂੰ ਕਵਾਲ ਢਿਆ ਆਖਦੇ ਨੇ। ਅਤੇ ਗਧੀ ਦਮ ਵੀ ਇਹ ਵੀ ਇੱਕ ਤਾਲ ਹੈ। ਤਾਨ ਲੈ ਵਿੱਚ ਆਉਂਦਾ ਮਹਿ ਹੋ ਕੇ ਕਰਕੇ ਵਾਜ਼ੇ ਸਮਝਾਉਂਦਾ ਹੈ, ਕਿ ਜਿਸ ਵੇ ਤਾਨ ਲੈਂਦਾ ਹੈ ਅਤੇ ਲੈ ਵਿੱਚ ਆਉਂਦਾ ਹੈ, ਸਮ ਜਿਹੜਾ ਹੈ ਉਹ ਵਾਜ਼ੇ ਕਰਕੇ ਸਮਝਾਉਂਦਾ ਹੈ। ਸਮ ਇੱਕ ਮਕਾਮ ਹੁੰਦਾ ਹੈ, ਇੱਕ ਬੁਨਿਆਦ ਹੁੰਦੀ ਹੈ, ਇੱਕ ਨੁਕਤਾ ਹੁੰਦਾ ਹੈ ਜਿੱਥੇ ਕੋਈ ਵੀ ਸੁਰ ਲਾਉਣ ਵਾਲਾ ਉੱਥੋਂ ਮੁੱਢ ਬਣਦਾ ਹੈ, ਉੱਥੋਂ ਸ਼ੁਰੂ ਕਰਦਾ ਹੈ। ਅਤੇ ਸਮਝਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਉਸ ਜਿੱਥੋਂ ਉਹ ਜਿਸ ਬੁਨਿਆਦ ਤੋਂ ਸੁਰ ਟੁਰਦਾ ਹੈ, ਸ਼ੁਰੂ ਕਰਦਾ ਹੈ, ਅੱਗੇ ਜਿਤਨੇ ਸੁਰ ਲਾਵੇਗਾ ਜਿਸ ਵੇਲੇ ਉਸ ਮੁਕਾਉਣਾ ਹੁੰਦਾ ਹੈ, ਵਾਪਸ ਉਸੇ ਮੁੱਢ ਦੇ ਉੱਤੇ ਆ ਕੇ ਸੁਰ ਨੂੰ ਖ਼ਤਮ ਕਰਨਾ ਹੁੰਦਾ ਹੈ। ਇਸ ਨੂੰ ਆਖਦੇ ਨੇ ਸਮ, ਕਿ ਬੇਸੁਰਾ ਬੰਦਾ ਜਿਹੜਾ ਹੈ ਉਹ ਜਿਸ ਵੇਲੇ ਰਾਗ ਨੂੰ ਜਾਂ ਸੁਰ ਨੂੰ ਲੈ ਕੇ ਟੁਰਦਾ, ਉਹਨੂੰ ਵਾਪਸੀ ਦਾ ਕੋਈ ਪਤਾ ਨਹੀਂ ਹੁੰਦਾ, ਉਹ ਆਪਣੇ ਮਕਾਮ 'ਤੇ ਅਪੜਦਾ ਨਹੀਂ ਹੈ। ਪਰ ਇਹ ਰੰਝ ਹੈ ਨਾ, ਇਹ ਰੰਝ ਹੈ, ਇਹ ਵਾਜ਼ੇ ਸਮਝਾਉਂਦਾ ਹੈ। ਇਹ ਬਿਲਕੁਲ ਜਿੱਥੋਂ ਰਾਗ ਲੈਂਦਾ ਹੈ ਵਾਪਸ ਆਪਣੀ ਜਾਈ 'ਤੇ ਆ ਕੇ ਰਾਗ ਨੂੰ ਛੱਡਦਾ ਹੈ। ਤਾਨਸੈਨ ਵੀ ਆਣ ਸਲਾਮ ਕੀਤਾ, ਬੇਜੂ ਬਾਵਰਾ ਸੀਸ ਨਿਭਾਉਂਦਾ ਹੈ। ਤਾਨਸੈਨ ਦੁਨੀਆ ਜਾਣਦੀ ਹੈ ਕਿ ਦੁਨੀਆਏ ਮੂਸੀਕੀ ਦਾ ਬੇਤਾਜ ਬਾਦਸ਼ਾਹ, ਰਾਗ ਸੁਰ ਸਭ ਕੁਝ ਤਾਨਸੈਨ 'ਤੇ ਆ ਕੇ ਖ਼ਤਮ ਹੋ ਜਾਂਦਾ ਹੈ। ਤਾਨਸੈਨ ਦਾ ਅਸਲ ਨਾਂ ਰਾਮ ਤਨੂ ਪਾਂਡੇ ਹੈ ਅਤੇ ਇਹ ਹਜ਼ਰਤ ਮੁਹੰਮਦ ਗੌਸ ਗਵਾਲੀਆਰੀ ਦਾ ਮੁਰੀਦ ਵੀ ਹੈ, ਉਹਨਾਂ ਦਾ ਅਕੀਦਤਮੰਦ ਵੀ ਹੈ, ਉਹਨਾਂ ਦਾ ਸ਼ਾਗਿਰਦ ਵੀ ਹੈ, ਅਤੇ ਅੱਗੇ ਚੱਲ ਕੇ ਉਹਨਾਂ ਦੇ ਹੱਥ 'ਤੇ ਇਸਲਾਮ ਕਬੂਲ ਕਰ ਲਿਆ। ਅਤੇ ਬੇਜੂ ਬਾਵਰਾ ਵੀ ਮੂਸੀਕੀ ਦਾ, ਇਹ ਦੋ ਮੂਸੀਕੀ ਦੇ ਅਸਮਾਨ ਦੇ ਚੰਦ ਅਤੇ ਸੂਰਜ ਨੇ। ਇਹਨਾਂ ਤੋਂ ਅੱਗੇ ਮੂਸੀਕੀ ਜਿਹੜੀ ਹੈ ਹਿੰਦੁਸਤਾਨੀ ਮੂਸੀਕੀ, ਉਹ ਬਿਲਕੁਲ ਮੁੱਕ ਪੈਂਦੀ ਹੈ। ਬੇਜੂ ਬਾਵਰਾ ਦਾ ਅਸਲ ਨਾਂ ਬਾਜਨਾਥ ਮਿਸ਼ਰਾਈ, ਪਰ ਉਹ ਜਿਸ ਵੇਲੇ ਸੁਰ ਲਾਉਂਦਾ ਰਾਗ ਵਿੱਚ ਆਉਂਦਾ ਅਤੇ ਉਹ ਬਾਵਰਾ ਹੋ ਜਾਂਦਾ, ਦੀਵਾਨਾ ਹੋ ਜਾਂਦਾ। ਉਹਦੀ ਦੀਵਾਨਗੀ ਦੀ ਵਜ੍ਹਾ ਤੋਂ ਉਸ ਨੂੰ ਬਾਵਰਾ ਉਹਦਾ ਲਕਬ ਬਣ ਗਿਆ ਅਤੇ ਉਸ ਨੂੰ ਲੋਕ ਬੇਜੂ ਬਾਵਰਾ ਦੇ ਨਾਂ ਤੋਂ ਯਾਦ ਕਰਨ ਲੱਗ ਪਏ। ਕਿ ਇਹ ਰਾਂਝਾ ਇਤਨਾ ਸੁਰਾਂ ਦਾ ਪੱਕਾ ਹੈ, ਇਹ ਜਿਸ ਸੁਰ ਲੈਂਦਾ ਹੈ ਜਾਂ ਇਹ ਰਾਗ ਵਿੱਚ ਆਉਂਦਾ ਹੈ ਅਤੇ ਉਹ ਦੁਨੀਆ ਮੂਸੀਕੀ ਦੇ ਬਾਦਸ਼ਾਹ ਤਾਨਸੈਨ ਅਤੇ ਬੇਜੂ ਬਾਵਰਾ ਵੀ ਇਹਦੇ ਅੱਗੇ ਸਿਰ ਝੁਕਾਉਂਦੇ ਨੇ। ਬੀਨਕਾਰ ਵੀ ਵੇਖ ਅਲਾਪ ਚਾਰੇ, ਹੱਥ ਚੁੰਮ ਕੁਰਬਾਨ ਹੋ ਜਾਂਦਾ ਹੈ। ਬੀਨਕਾਰ ਜਿਹੜਾ ਬੀਨ ਦਾ ਸਭ ਤੋਂ ਵੱਡਾ ਬਾਦਸ਼ਾਹ ਹੈ, ਬੀਨ ਦਾ ਉਸਤਾਦ ਹੈ, ਉਹ ਵੀ ਜਿਸ ਵੇਲੇ ਰਾਂਝਾ ਅਲਾਪ ਲੈਂਦਾ ਹੈ, ਉਹਦਾ ਅਲਾਪ ਸੁਣ ਕੇ ਤੇ ਉਹ ਵੀ ਆਉਂਦਾ ਹੈ ਅਤੇ ਰਾਂਝੇ ਦੇ ਹੱਥ ਚੁੰਮ ਕੇ ਉਸ 'ਤੇ ਕੁਰਬਾਨ ਹੋ ਜਾਂਦਾ ਹੈ। ਜਲਤ ਰੰਗ ਦਾ ਕਦੀ ਆਵਾਜ਼ ਕਰੇ, ਕਦੀ ਲਹਿਰ ਸੁਰਬੀਨ ਦੀ ਚਾਹੁੰਦਾ ਹੈ। ਇਹ ਹੁਣ ਦੋ ਵੱਖੋ ਵੱਖ ਸਾਜ਼ ਨੇ। ਜਲਤ ਰੰਗ ਉਸਨੂੰ ਉਰਫ ਆਮ 'ਚ ਜਲਤ ਰੰਗ ਆਖਦੇ ਨੇ। ਇਹ ਸਾਜ਼ ਬਣਦਾ ਹੈ ਪਿਆਲਿਆਂ ਨਾਲ ਔਰ ਪਾਣੀ ਨਾਲ। ਜਲਤ ਰੰਗ ਦਾ ਮਤਲਬ ਇਹ ਹੁੰਦਾ ਕਿ ਜਲ ਤੋਂ ਮੁਰਾਦ ਪਾਣੀ, ਯਾਨੀ ਪਾਣੀ ਤੋਂ ਪੈਦਾ ਕੀਤੀ ਹੋਈ ਆਵਾਜ਼। ਇਸ ਸਾਜ਼ ਵਿੱਚ ਵੱਖੋ ਵੱਖ ਪਿਆਲੇ 12 ਜਾਂ 22, 14 ਜਾਂ 22, ਉਹ ਪਿਆਲੇ ਇੱਕ ਕਿਤਾਰ ਵਿੱਚ ਰੱਖ ਕੇ ਉਹਨਾਂ ਵਿੱਚ ਵੱਧ ਘੱਟ ਮਿਕਦਾਰ ਦਾ ਪਾਣੀ ਰੱਖ ਕੇ, ਉਹ ਪਾਣੀ ਦੀ ਮਿਕਦਾਰ ਸੁਰ ਪੈਦਾ ਕਰਨ ਵਾਸਤੇ ਹੁੰਦੀ ਹੈ, ਉਹਨ ਇੱਕ ਤਰਤੀਬ ਨਾਲ ਉਹਨਾਂ 'ਚ ਪਾਣੀ ਪਾ ਕੇ ਅਤੇ ਉਹਨਾਂ ਨੂੰ ਦੋ ਛੋਟੀਆਂ ਸੋਟੀਆਂ ਨਾਲ ਵਜਾਇਆ ਜਾਂਦਾ ਹੈ। ਉਸ ਵਿੱਚੋਂ ਇੱਕ ਬੜਾ ਖੂਬਸੂਰਤ ਰਾਗ ਪੈਦਾ ਹੁੰਦਾ ਹੈ। ਅਤੇ ਸੁਰਬੀਨ ਇੱਕ ਸਤਾਰ ਦੀ ਤਰ੍ਹਾਂ ਦਾ ਸਾਜ਼ ਹੈ ਜਿਸ ਨੂੰ ਅੱਜ ਕੱਲ੍ਹ ਵੀਨਾ ਆਖਦੇ ਨੇ। ਕਿ ਕਦੀ ਉਹ ਜਲ ਤਰੰਗ ਵਾਲੀ ਆਵਾਜ਼ਾਂ ਕੱਢਦਾ ਹੈ ਅਤੇ ਕਦੀ ਉਹ ਸੁਰਬੀਨ ਦੀ ਆਵਾਜ਼ ਲਾ ਕੇ ਬਹਿ ਜਾਂਦਾ ਹੈ। ਕਕਨਸ ਸੁਣਦਿਆਂ ਸੋਜ਼ ਗੁਦਾਜ਼ ਹੋਇਆ, ਆਸ਼ਿਕ ਰਾਗ ਦਾ ਅੰਗ ਚਲਾਉਂਦਾ ਹੈ।
ਕਕਨਸ ਇਹ ਇੱਕ ਮਿੱਥ ਹੈ। ਗੱਲਾਂ ਤੇ ਸਾਰੀਆਂ ਇਹ 17 ਤਨ ਹੁੰਦੀਆਂ। ਪੀਰ ਵਾਰਿਸ ਸ਼ਾਹ ਦਾ ਪੂਰਾ ਕਿੱਸਾ ਜਿਹੜਾ ਹੈ ਇਹ ਸਿਤਾਰਿਆਂ ਨਾਲ ਭਰਿਆ ਹੈ ਕਿ ਕਕਨਸ ਦੇ ਬਾਰੇ ਇੱਕ ਮਿੱਥ ਹੈ ਕਿ ਇਹ ਇੱਕ ਐਸਾ ਪਰਿੰਦਾ ਹੈ ਜਿਹਦੀ ਉਮਰ 1000 ਸਾਲ ਹੁੰਦੀ ਹੈ ਔਰ ਇਹ ਬੱਚੇ ਪੈਦਾ ਨਹੀਂ ਕਰਦਾ। ਇਹ ਜਿਸ ਵੇਲੇ ਦੀ ਉਮਰ ਪੂਰੀ ਹੁੰਦੀ ਹੈ ਤੇ ਇਹ ਲੱਕੜੀਆਂ ਇਕੱਠੀਆਂ ਕਰਕੇ ਆਪਣੇ 4 ਚੁਫੇਰੇ ਰੱਖ ਲੈਂਦਾ ਹੈ ਤੇ ਉਸ ਤੋਂ ਬਾਅਦ ਇਹਦੀ ਜਿਹੜੀ ਮਨਕਾਰ ਹੁੰਦੀ ਹੈ, ਜਿਹੜੀ ਚੌਂਚ ਹੁੰਦੀ ਹੈ, ਉਸ ਵਿੱਚ ਸੁਰਾਖ ਹੁੰਦੇ ਨੇ, ਮੋਰੀਆਂ ਹੁੰਦੀਆਂ ਨੇ ਤੇ ਇਹ ਉਹਦੇ 'ਚੋਂ ਆਵਾਜ਼ਾਂ ਕੱਢਣਾ ਸ਼ੁਰੂ ਹੋ ਜਾਂਦਾ ਤੇ ਹਰ ਸੁਰਾਖ ਵਿੱਚੋਂ ਇੱਕ ਵੱਖਰਾ ਰਾਗ ਨਿਕਲਦਾ ਹੈ ਤੇ ਅੱਗੇ ਚੱਲ ਕੇ ਕਿਸੇ ਇੱਕ ਸੁਰਾਖ ਵਿੱਚੋਂ ਦੀਪਕ ਰਾਗ ਨਿਕਲਦਾ ਹੈ। ਦੀਪਕ ਰਾਗ ਜਿਹੜਾ ਹੈ ਇਹ ਆਖਦੇ ਨੇ ਕਿ ਇਹ ਅੱਗ ਲਾ ਦਿੰਦਾ ਹੈ ਤੇ ਜਿਸ ਵੇਲੇ ਉਹ ਦੀਪਕ ਰਾਗ ਨਿਕਲਦਾ ਹੈ ਨਾ, ਉਸ ਵੇਲੇ ਇਹਦੇ ਆਸ-ਪਾਸ ਪਈਆਂ ਲੱਕੜੀਆਂ ਅੱਗ ਲੱਗ ਜਾਂਦੀ ਹੈ ਤੇ ਇਹ ਉਸ ਅੱਗ ਵਿੱਚ ਸੜ ਪੈਂਦਾ ਹੈ। ਕੁਝ ਵਕਫੇ ਤੋਂ ਬਾਅਦ ਉਸੇ ਰਾਖ ਨਾਲ, ਉਸ ਸੁਆਹ ਨਾਲ ਇੱਕ ਹੋਰ ਕਕਨਸ ਪੈਦਾ ਹੁੰਦਾ ਹੈ ਕਿ ਉਹ ਕਕਨਸ ਜਿਹੜਾ ਖੁਦ ਆਪਣੀ ਚੋਂ ਰਾਗ ਕੱਢ ਕੇ ਅੱਗਾਂ ਲਾ ਦਿੰਦਾ ਹੈ, ਉਹ ਵੀ ਜਿਹੜਾ ਹੈ ਇਸ ਦੇ ਜਿਸ ਵੇਲੇ ਇਹ ਰਾਂਝਾ ਰਾਗ ਦਾ ਅੰਗ ਲਾਉਂਦਾ ਹੈ ਨਾ, ਉਸ ਵੇਲੇ ਉਹ ਵੀ ਸੋਜ਼ ਵਿੱਚ ਮੁਬਤਲਾ ਹੋ ਜਾਂਦਾ ਹੈ, ਉਹ ਵੀ ਰੋਣ ਲੱਗ ਪਾਉਂਦਾ ਹੈ। ਸ਼ੌਕ ਨਾਲ ਵਜਾਈ ਕੇ ਵੰਜਲੀ ਨੂੰ ਪੰਜਾਂ ਪੀਰਾਂ ਅੱਗੇ ਖੜਾ ਗਾਉਂਦਾ ਹੈ। ਕਦੀ ਉਦੋਂ ਤੇ ਕਾਹਨ ਦੇ ਬਿਸ਼ਨ ਪੱਦੇ, ਕਦੀ ਮਾਝ ਪਹਾੜੀ ਦੀ ਲਾਉਂਦਾ ਹੈ। ਉਦੋਂ ਸ਼੍ਰੀ ਕ੍ਰਿਸ਼ਨ ਜੀ ਦਾ ਇੱਕ ਖਾਸ ਵਜ਼ੀਰ ਵੀ ਹੈ ਤੇ ਉਹਨਾਂ ਦਾ ਪ੍ਰੇਮ ਭਗਤ ਵੀ ਹੈ। ਇਸ ਨੂੰ ਉਦੋਂ ਨੂੰ ਫਲਸਫਾ, ਇਲਮ, ਗਿਆਨ ਦਾ ਬਹੁਤ ਵੱਡਾ ਆਲਮ ਸਮਝਿਆ ਜਾਂਦਾ ਹੈ ਤੇ ਕਾਹਨ ਜਾਂ ਗੋਪਾਲ ਇਹ ਵੀ ਸ਼੍ਰੀ ਕ੍ਰਿਸ਼ਨ ਦਾ ਹੀ ਨਾਂ ਹੈ। ਸ਼੍ਰੀ ਕ੍ਰਿਸ਼ਨ ਤੁਹਾਨੂੰ ਪਤਾ ਹੈ ਕਿ ਜਿਹੜਾ ਵਿਸ਼ਨੂੰ ਭਗਵਾਨ ਹੈ ਉਸ ਦਾ ਹੀ ਇੱਕ ਅਵਤਾਰ ਹੈ। ਬਿਸ਼ਨ ਪੱਦੇ, ਬਿਸ਼ਨ ਤੋਂ ਮੁਰਾਦ ਵਿਸ਼ਨੂੰ, ਪੱਦੇ ਤੋਂ ਮੁਰਾਦ ਹੈ ਕਿ ਹਮਦ ਕਰਦਾ, ਯਾਨੀ ਹਮਦੀਆ ਸੁਰਾਂ ਲਾਉਂਦਾ ਹੈ, ਖੁਦਾ ਦੀ ਉਹ ਤਾਰੀਫ ਕਰਦਾ ਹੈ ਕਿ ਕਦੀ ਉਹ ਉਦੋਂ ਦੇ ਗੱਲ ਲੈ ਕੇ ਆਉਂਦਾ ਹੈ, ਕਦੀ ਕਾਹਨ ਜਾਂ ਵਿਸ਼ਨੂੰ ਦੀਆਂ ਤਾਰੀਫਾਂ ਯਾਨੀ ਰੱਬ ਦੀ ਸਨਾ ਕਰਦਾ ਹੈ, ਹਮਦ ਬਿਆਨ ਕਰਦਾ ਹੈ। ਕਦੀ ਉਸ ਵਿੱਚ ਪਹਾੜੀ ਰਾਗ ਦੀ ਮਾਝ ਵੀ ਲਾਉਂਦਾ ਹੈ। ਕਦੀ ਢੋਲ ਤੇ ਮਾਰੂਨ ਛੋ ਦਿੰਦਾ, ਕਦੀ ਬੋਬਣਾ ਚਾਹ ਸੁਣਾਉਂਦਾ ਹੈ। ਇਹ ਢੋਲ ਮਾਰੂਨ ਇਹ ਵੀ ਆਸ਼ਕਾਂ ਦੇ ਸਿਲਸਿਲੇ ਦੇ ਕਿੱਸੇ ਨੇ ਕਿ ਇੱਥੇ ਹੁਣ ਇਹਨਾਂ ਦਾ ਜ਼ਿਆਦਾ ਜ਼ਿਕਰ ਕਰਨਾ ਅਸਲ ਗੱਲ ਤੋਂ ਹਟਣੇ ਵਾਲੀ ਗੱਲ ਹੈ ਕਿ ਜਿਵੇਂ ਢੋਲ, ਤੁਹਾਨੂੰ ਪਤਾ ਹੈ ਢੋਲ ਤੇ ਸੰਮੀ ਇਹ ਦੋ ਆਸ਼ਕ ਮਾਸ਼ੂਕ ਹਨ, ਇਹਨਾਂ ਦੀ ਵੀ ਕਹਾਣੀ ਤੁਸੀਂ ਸੁਣੀ ਹੁੰਦੀ ਹੈ ਤੇ ਇਸ ਨੂੰ ਛੋਹਣੇ ਤੋਂ ਮੁਰਾਦ ਹੁੰਦਾ ਹੈ ਕਿ ਇਹ ਵੀ ਜਿਹੜੇ ਆਸ਼ਕਾਂ ਦੇ ਕਿੱਸੇ ਨੇ ਇਹ ਤੁਹਾਨੂੰ ਪਤਾ ਹੈ ਕਿ ਮੌਸੀਕੀ ਦਾ ਹਿੱਸਾ ਬਣ ਚੁੱਕੇ ਨੇ। ਜਿਵੇਂ ਕੋਈ ਬੰਦਾ ਹੀਰ ਪੜ੍ਹਦਾ ਹੈ ਤੇ ਜਾਂ ਹੀਰ ਗਾਉਂਦਾ ਹੈ ਤੇ ਉਸ ਨੂੰ ਆਖਦੇ ਨੇ ਕਿ ਫਲਾਂ ਬੰਦਾ ਹੀਰ ਬੜੀ ਸੋਹਣੀ, ਯਾਨੀ ਹੀਰ ਇੱਕ ਬਕਾਇਦਾ ਮੌਸੀਕੀ ਦੀ ਸਿਨਫ ਬਣ ਚੁੱਕੀ ਹੈ। ਇਸੇ ਤਰ੍ਹਾਂ ਕਿਸੇ ਗੁਲੂਕਾਰ ਬਾਰੇ ਇਹ ਹੁੰਦਾ ਕਿ ਜੀ ਉਹ ਸੋਹਣੀ ਬੜੀ ਸੁਣਾਉਂਦਾ ਹੈ ਜਾਂ ਕੋਈ ਸਾਹਿਬਾਂ ਬੜੀ ਸੁਣਾਉਂਦਾ ਹੈ। ਇਸੇ ਤਰ੍ਹਾਂ ਇਹ ਕਦੀ ਮਾਰੂਨ ਦੇ ਕਿਸੇ ਛੋ ਦਿੰਦਾ ਹੈ, ਕਦੀ ਇਹ ਢੋਲ ਤੇ ਸੰਮੀ ਦੀ ਗੱਲ ਕਰਦਾ ਹੈ, ਕਦੀ ਬੋਬਣਾ ਚਾਹ ਸੁਣਾਉਂਦਾ ਹੈ। ਮਲਕੀ ਨਾਲ ਜਲਾਲੀ ਦੇ ਖੂਬ ਗਾਵੇਂ ਵਿੱਚ ਜਿਉਰੀ ਦੀ ਕਲੀ ਚਲਾਉਂਦਾ ਹੈ। ਮਲਕੀ ਤੇ ਜਲਾਲੀ ਇਹ ਵੀ ਉਹ ਆਸ਼ਕਾਂ ਵਾਲੇ ਸਿਲਸਿਲੇ ਨੇ ਕਿ ਕਦੀ ਉਹ ਮਲਕੀ ਦੇ ਜਿਹੜੇ ਗੀਤ ਗਾਉਣ ਲੱਗ ਪੈਂਦਾ ਹੈ, ਕਦੀ ਜਲਾਲੀ ਦੇ ਗੀਤ ਗਾਉਣ ਲੱਗ ਪੈਂਦਾ ਹੈ। ਜਿਉਰੀ ਵੀ ਇੱਕ ਕਿਰਦਾਰ ਹੈ, ਜਿਉਰੀ ਉਹੀ ਤੇ ਇੱਕ ਜ਼ਾਤ ਵੀ ਹੈ, ਜਿਹੜੇ ਮਛੇਰੇ ਹੁੰਦੇ ਨੇ ਉਹਨਾਂ ਦੀ ਹੀ ਇੱਕ ਕੁੜੀ ਜਿਉਰੀ ਹੈ। ਕਦੀ ਉਸ ਦੀ ਕਲੀ ਉਂਝ ਬਜ਼ਾਤੇ ਖੁਦ ਜਿਹੜਾ ਇੱਕ ਸ਼ੇਰ ਹੁੰਦਾ ਹੈ ਉਸ ਦਾ ਜਿਹੜਾ ਇੱਕ ਮਿਸਰਾ ਹੁੰਦਾ ਹੈ ਅੱਧਾ, ਉਸ ਨੂੰ ਕਲੀ ਆਖਦੇ ਨੇ। ਕਦੀ ਸੋਹਣੀ ਤੇ ਮਾਹੀਵਾਲ ਵਾਲੇ ਨਾਲ ਸ਼ੌਕ ਦੇ ਸਦ ਅਲਾਉਂਦਾ ਹੈ ਤੇ ਉਹੀ ਗੱਲ ਸੋਹਣੀ ਮਾਹੀਵਾਲ ਦੇ ਕਿਸੇ ਵਾਲੀ ਆ ਗਈ। ਕਦੀ ਧਰਬਤਾਂ ਨਾਲ ਕਿਬਤ ਗਾਵੇਂ, ਕਦੀ ਸੋਲੇ ਨਾਲ ਰਲਾਉਂਦਾ ਹੈ। ਧਰਪਦ ਇਸ ਤੋਂ ਮੁਰਾਦ ਇਹ ਹੁੰਦਾ ਕਿ ਬਕਾਇਦਾ ਅਸੂਲ ਦੇ ਵਿੱਚ ਗਾਇਕੀ, ਔਰ ਇਸ ਦਾ ਢੰਗ ਇਹ ਹੁੰਦਾ ਕਿ ਸ਼ੁਰੂ ਵਿੱਚ ਧੀਮੇ ਤੇ ਵਜ਼ਨੀ ਸੁਰ ਲਾਏ ਜਾਂਦੇ ਨੇ। ਇਹਦੇ ਵਿੱਚ ਖੁਦਾ ਦੀ ਤਾਰੀਫ ਕੀਤੀ ਜਾਂਦੀ ਹੈ ਤੇ ਕਬਿਤ ਇਹ ਸ਼ਾਇਰੀ ਦੀ ਇੱਕ ਸਿਨਫ ਹੈ, ਤੁਸੀਂ ਸਾਰੇ ਜਾਣਦੇ ਹੋ। ਇਸ ਸਿਨਫ ਨੂੰ ਸੂਫੀ ਸ਼ੋਰਾ, ਭਗਤ ਤੇ ਦਰਬਾਰੀ ਸ਼ਾਇਰਾਂ ਨੇ ਖੁਦਾ ਦੀ ਮਦਾ, ਕ੍ਰਿਸ਼ਨ ਲੀਲਾ, ਰਾਮਾਇਣ ਦੇ ਵਾਕਿਆਤ ਤੇ ਜੰਗਾਂ ਦੇ ਨਕਸ਼ੇ ਖਿੱਚਣ ਵਾਸਤੇ ਬਹੁਤ ਇਸਤੇਮਾਲ ਕੀਤਾ ਹੈ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾਲ ਗੁਰੂ ਗੋਬਿੰਦ ਜੀ ਦੀ ਜਿਹੜੀ ਇੱਕ ਤਸਨੀਫ ਹੈ ਦਸਮ ਗ੍ਰੰਥ ਤੇ ਭਾਈ ਗੁਰਦਾਸ ਦੇ ਕਲਾਮ ਵਿੱਚ ਕਬਿਤ ਨੂੰ ਬੜੇ ਸ਼ਾਨਦਾਰ ਅੰਦਾਜ਼ ਨਾਲ ਤੇ ਬੜੇ ਪੁਰਜੋਸ਼ ਤਰੀਕੇ ਨਾਲ ਵਰਤਿਆ ਹੈ। ਸਾਰੰਗ ਨਾਲ ਤਿਲੰਗ ਸ਼ਹਾਣਿਆਂ ਦੇ ਸੋਹਣੇ ਰਾਗ ਦਾ ਭੋਗ ਪਾਉਂਦਾ ਹੈ। ਸਾਰੰਗ ਇਹ ਵੀ ਇੱਕ ਕਲਾਸਿਕੀ ਰਾਗ ਹੈ
ਇਹ ਖਾਸ ਦੁਪਹਿਰ ਦਾ ਰਾਗ ਹੈ। ਤੇ ਹੁਣ ਇਹ ਗੱਲ ਰਾਗਾਂ ਦੀ ਆਈ ਹੈ। ਮੈਂ ਇਹਨਾਂ ਰਾਗਾਂ ਦਾ ਮਜ਼ਾਜ, ਇਹਨਾਂ ਦਾ ਰਸ ਤੁਹਾਨੂੰ ਦੱਸਾਂਗਾ ਤੇ ਉਸ ਰਸ ਤੋਂ, ਉਸ ਮਜ਼ਾਜ ਤੋਂ ਤੁਸੀਂ ਅੰਦਾਜ਼ਾ ਲਾਉਣਾ ਹੈ ਕਿ ਇਹ ਜ਼ਿਕਰ ਆਲ ਜਾਂ ਰੱਬ ਦੀ ਜ਼ਾਤ ਆਲ ਇਹ ਗੱਲ ਕਿਵੇਂ ਟੁਰਦੀ ਹੈ। ਹੁਣ ਜਿਹੜਾ ਇਹ ਸਾਰੰਗ ਰਾਗ ਹੈ, ਇਸ ਦਾ ਜਿਹੜਾ ਮਜ਼ਾਜ ਹੈ ਉਹ ਮੁਹੱਬਤ, ਤਾਜ਼ਗੀ ਤੇ ਇੰਤਜ਼ਾਰ ਹੈ। ਤਿਲੰਗ ਇਹ ਵੀ ਇੱਕ ਬਹੁਤ ਸੁਰੀਲਾ ਰਾਗ ਹੈ ਤੇ ਇਸ ਦਾ ਠਾਠ ਜਿਹੜਾ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਕਿ ਠਾਠ ਜਿਹੜਾ ਹੈ ਉਹ ਇੱਕ ਬੁਨਿਆਦੀ ਸੁਰਮਾਲਾ ਹੁੰਦੀ ਹੈ, ਉਸ ਵਿੱਚੋਂ ਅੱਗੋਂ ਤਰਤੀਬਾਂ ਲਾ ਕੇ ਤੇ ਰਾਗ ਕੱਢਦੇ ਨੇ। ਇਸ ਦਾ ਜਿਹੜਾ ਇਹ ਤਿਲੰਗ ਰਾਗ ਹੈ, ਇਸ ਦਾ ਠਾਠ ਖੁਮਾਜ ਹੈ। ਤੇ ਇੱਥੇ ਹੁਣ ਤਿਲੰਗ ਸ਼ਹਾਣਾ ਆਇਆ। ਸ਼ਹਾਣਾ ਵੀ ਇੱਕ ਅਲੱਗ ਰਾਗ ਹੈ, ਤਿਲੰਗ ਇੱਕ ਅਲੱਗ ਰਾਗ ਹੈ। ਤਿਲੰਗ ਸ਼ਹਾਣਿਆਂ ਤੋਂ ਮੁਰਾਦ ਹੈ ਕਿ ਇਹਨਾਂ ਦੋਵਾਂ ਨੂੰ ਇਕੱਠਾ ਵੀ ਗਾਇਆ ਵੈਂਦਾ ਹੈ। ਇਹਨਾਂ ਨੂੰ ਇਕੱਠਾ ਕਰਕੇ ਸ਼ਹਾਣਾ ਤੋਂ ਮੁਰਾਦ ਜਿਹੜਾ ਕਾਂਗੜਾ ਅੰਗ ਉਸ ਵਿੱਚ ਸ਼ਾਮਿਲ ਕਰਕੇ ਤੇ ਇਸ ਨੂੰ ਵੀ ਗਾਇਆ ਵੈਂਦਾ ਹੈ। ਕਦੀ ਉਹ ਸਾਰੰਗ ਰਾਗ ਵਿੱਚ ਆ ਵੈਂਦਾ ਹੈ ਤੇ ਕਦੀ ਤਿਲੰਗ ਸ਼ਹਾਣਾ, ਤਿਲੰਗ ਤੇ ਸ਼ਹਾਣੇ ਰਲਾ ਕੇ ਉਹ ਗਾਉਣਾ ਸ਼ੁਰੂ ਹੋ ਵੈਂਦਾ ਹੈ। ਸੋਰਠ ਗਜਰੀਆਂ ਪੂਰਬੀ ਲਲਤ ਭੈਰੂ, ਸੋਰਠ ਗੁਜਰੀਆਂ ਪੂਰਬੀ ਲਲਤ ਭੈਰੂ ਦੀਪਕ ਰਾਗ ਦੀ ਜ਼ੀਲ ਬਣਾਉਂਦਾ ਹੈ। ਸੋਰਠ ਰਾਗ ਇਸ ਦਾ ਠਾਠ ਖੁਮਾਜ ਹੈ ਤੇ ਇਸ ਦਾ ਮਜ਼ਾਜ ਹੈ ਇੰਤਜ਼ਾਰ ਤੇ ਤੜਪ। ਇਹ ਹੁਣ ਸਾਲਕ ਰਾਗ ਤੇ ਇਹਨਾਂ ਦਾ ਰਸ, ਇਸ ਨੂੰ ਤੁਸੀਂ ਇਕੱਠਾ ਕਰੋ ਤੇ ਗੱਲ ਸਮਝ ਆ ਹੀ ਜਾਣੀ ਹੈ। ਗੁਜਰੀਆਂ ਤੋਂ ਮੁਰਾਦ ਹੈ ਗੋਜਰੀ ਠਾਠ ਟੂਡੀ। ਇਸ ਰਾਗ ਦਾ ਜਿਹੜਾ ਮਜ਼ਾਜ ਹੈ ਉਹ ਇਲਤਜਾ, ਗਮ, ਸ਼ਾਂਤੀ ਤੇ ਡੂੰਘੀ ਇਬਾਦਤ, ਗਹਿਰੀ ਇਬਾਦਤ। ਲਲਿਤ ਰਾਗ ਦਾ ਠਾਠ ਮਾਰਵਾ ਹੈ। ਇਸ ਦਾ ਮਜ਼ਾਜ ਵੀ ਗਹਿਰਾ ਸਕੂਨ, ਸ਼ਾਂਤੀ ਤੇ ਪੁਰਸਰਾਰ ਬੇਦਾਰੀ ਹੈ। ਭੈਰੂ, ਜਿਸ ਨੂੰ ਭੈਰੋ ਵੀ ਆਖਦੇ ਨੇ, ਇਹ ਬਹੁਤ ਪੁਰਾਣਾ ਤੇ ਖਾਲਸ ਸੁਭਾ ਦਾ ਰਾਗ ਹੈ। ਇਸ ਰਾਗ ਨੂੰ ਸਭ ਰਾਗਾਂ ਦਾ ਪਿਓ ਵੀ ਆਖਦੇ ਨੇ। ਇਸ ਦਾ ਹੁਣ ਤੁਸੀਂ ਮਜ਼ਾਜ ਵੇਖੋ, ਕਿਉਂਕਿ ਸੁਭਾ ਦੇ ਵੇਲੇ ਰਾਗ ਭੈਰੋਂ ਗਾਇਆ ਜਾ ਰਿਹਾ ਹੋਵੇ ਤੇ ਜਿਹੜੀ ਸੁਣਨ ਵਾਲੇ ਤੇ ਕੈਫੀਅਤ ਤਾਰੀ ਹੁੰਦੀ ਹੈ, ਜਾਂ ਇਸ ਰਾਗ ਦਾ ਜਿਹੜਾ ਰਸ ਹੈ ਜਾਂ ਗਾਉਣ ਵਾਲੇ ਤੇ ਜਿਹੜੀ ਕੈਫੀਅਤ ਤਾਰੀ ਹੁੰਦੀ ਹੈ, ਉਹ ਹੁੰਦੀ ਹੈ ਕਿ ਕਾਇਨਾਤ ਦੀ ਬੇਦਾਰੀ। ਕਿ ਇਹ ਰਾਗ ਜਿਸ ਵੇ ਸੁਬਹ ਦੇ ਵਕਤ ਗਾਇਆ ਜਾਵੇ ਤੇ ਇਸ ਨਾਲ ਜਿਹੜਾ ਉਹ ਬੇਦਾਰੀ ਦਾ ਇੱਕ ਮਾਹੌਲ ਹੁੰਦਾ ਹੈ, ਉਹ ਬੜਾ ਲਜ਼ਤ ਵਾਲਾ ਹੁੰਦਾ ਹੈ ਕਿ ਇਸ ਰਾਗ ਦਾ ਮਜ਼ਾਜ ਹੀ ਕਾਇਨਾਤ ਦੀ ਬੇਦਾਰੀ ਹੈ। ਤੁਲੂ ਆਫਤਾਬ ਯਾਨੀ ਸੂਰਜ ਦਾ ਨਿਕਲਣਾ, ਉਹ ਵੀ ਇਸ ਰਾਗ ਦਾ ਮਜ਼ਾਜ ਹੈ। ਤੇ ਗਹਿਰੀ ਰੂਹਾਨੀ ਇਬਾਦਤ ਨੂੰ, ਰੂਹਾਨੀ ਇਬਾਦਤ ਜਿਸਮਾਨੀ ਨਹੀਂ, ਗਹਿਰੀ ਡੂੰਘੀ ਰੂਹਾਨੀ ਇਬਾਦਤ ਨੂੰ ਇਹ ਫਜ਼ਾ ਦੇ ਵਿੱਚ ਮੁਜੱਸਮ ਕਰ ਦਿੰਦਾ ਹੈ। ਇੱਕ ਉਹਦਾ ਜਿਸਮ ਬਣਾ ਕੇ ਖਿਲਾਰ ਦਿੰਦਾ ਹੈ ਰੂਹਾਨੀ ਇਬਾਦਤ ਨੂੰ। ਇਤਨੀ ਲੋਚ ਤੇ ਇਤਨੀ ਸ਼ਾਂਤੀ ਤੇ ਇਤਨੀ ਮੁਹੱਬਤ ਇਸ ਰਾਗ ਭੈਰੋਂ ਵਿੱਚ ਹੈ। ਦੀਪਕ ਰਾਗ ਦੀ ਜ਼ੀਲ ਬਣਾਉਂਦਾ ਹੈ। ਦੀਪਕ ਰਾਗ ਦੇ ਬਾਰੇ 'ਚ ਤੁਸੀਂ ਸੁਣਿਆ ਹੋਣਾ ਕਿ ਇਹ ਰਾਗ ਜਦੋਂ ਗਾਇਆ ਜਾਵੇ ਤੇ ਅੱਗ ਵੀ ਲਾਈ ਜਾ ਸਕਦੀ ਹੈ, ਪਰ ਆਖਦੇ ਨੇ ਕਿ ਅੱਜ ਦੀ ਦੁਨੀਆ ਵਿੱਚ ਇਹ ਜਿਹੜਾ ਦੀਪਕ ਰਾਗ ਚੱਲ ਰਿਹਾ ਹੈ, ਇਹ ਉਸ ਦਾ ਕੋਈ ਇੱਕ ਅੰਗ ਹੈ। ਮੁਕੰਮਲ ਦੀਪਕ ਰਾਗ ਜਿਹੜਾ ਉਹ ਮਤਰੂਕ ਹੋ ਗਿਆ। ਇਸ ਦੀਪਕ ਰਾਗ ਦੇ ਹਵਾਲੇ ਨਾਲ ਇੱਕ ਕਿੱਸਾ ਵੀ ਹੈ ਕਿ ਬਾਦਸ਼ਾਹ ਅਕਬਰ ਦੇ ਵਿੱਚ ਜਿਹੜੇ ਉਹ ਪਹਿਲੇ ਮੈਂ ਤੁਹਾਨੂੰ ਦੱਸਿਆ ਕਿ ਮੌਸੀਕੀ ਦੇ ਦੋ ਬਾਦਸ਼ਾਹ ਤਾਨਸੈਨ ਤੇ ਬੇਜੂ ਬਾਵਰਾ, ਇਹਨਾਂ ਦਾ ਮੁਕਾਬਲਾ ਕਰਾਇਆ ਗਿਆ ਬਾਦਸ਼ਾਹ ਅਕਬਰ ਦੇ ਦਰਬਾਰ ਵਿੱਚ। ਤਾਨਸੈਨ ਜਿਸ ਵੇਲੇ ਦੀਪਕ ਰਾਗ ਗਾਉਣ ਲੱਗ ਪਿਆ ਤੇ ਮਹੱਲ ਵਿੱਚ ਪਏ ਚਿਰਾਗ ਆਪਣੇ ਆਪ ਜਲ ਗਏ ਤੇ ਉਸ ਦੇ ਆਪਣੇ ਜੁੱਸੇ ਨੂੰ ਵੀ ਅੱਗ ਲੱਗ ਗਈ। ਉਸ ਦੇ ਜੁੱਸੇ ਨੂੰ ਜਿਹੜੀ ਗਰਮੀ ਦੀ ਤੜਪ ਹੈ ਉਹ ਉਸ ਨੂੰ ਸਤਾਉਣ ਲੱਗ ਪਈ। ਤੇ ਹਾਂ ਤੇ ਉਹ ਮੁਕਾਬਲੇ ਤੇ ਪਰ ਆਖਦੇ ਨੇ ਕਿ ਕੁਝ ਇਹ ਆਖਦੇ ਨੇ ਕਿ ਖੁਦ ਤਾਨਸੈਨ ਦਾ ਪੁੱਤਰ ਜਾਂ ਕੁਝ ਆਖਦੇ ਨੇ ਕਿ ਬੇਜੂ ਬਾਵਰਾ ਦੀ ਧੀ ਜਾਂ ਖੁਦ ਬੇਜੂ ਬਾਵਰਾ ਉਸ ਮੁਕਾਬਲੇ ਇੱਕ ਪਾਸੇ ਰੱਖਦੇ ਹੋਇਆ ਫੌਰੀ ਤੌਰ 'ਤੇ ਰਾਗ ਮੇਘ ਮਲਹਾਰ ਗਾਉਣਾ ਸ਼ੁਰੂ ਕਰ ਦਿੱਤਾ ਤੇ ਪਾਣੀ ਦੀਆਂ ਬੂੰਦਾਂ ਪਾਉਣ ਲੱਗ ਪਈਆਂ, ਬਾਰਿਸ਼ ਦੇ ਕਤਰੇ ਆਉਣ ਲੱਗ ਪਏ। ਗਾਵੇਂ ਭੈਰਵੀ ਨਾਲ ਧਨਾਸਰੀ ਦੇ ਰੂਪ ਜੋਗ ਦੇ ਵਿੱਚ ਅਲਾਉਂਦਾ ਹੈ। ਭੈਰਵੀ ਇਹ ਤੁਸੀਂ ਜਾਣਦੇ ਹੋ ਕਿ ਬਹੁਤ ਹੀ ਮਸ਼ਹੂਰ ਤੇ ਸਭ ਤੋਂ ਜ਼ਿਆਦਾ ਗਾਇਆ ਜਾਣ ਵਾਲਾ ਇਹ ਰਾਗ ਹੈ। ਇਹਦੇ ਵਿੱਚ ਮਜ਼ਹਬੀ ਭੈਰਵੀ ਵਿੱਚ ਸਾਡੇ ਜਿਹੜੇ ਫਿਕਾ ਜਾਫਰੀਆ ਦੇ ਲੋਕ ਹਨ ਉਹ ਭੈਰਵੀ ਦੇ ਵਿੱਚ ਅਜ਼ਾਨ ਵੀ ਦਿੰਦੇ ਨੇ ਤੇ ਉਸ ਤੋਂ ਇਲਾਵਾ ਬਹੁਤ ਜ਼ਿਆਦਾ ਮਰਸੀਆ ਖਾਨੀ ਵੀ ਭੈਰਵੀ 'ਚ ਹੁੰਦੀ ਹੈ, ਕਿਉਂਕਿ ਇਹ ਦਿਲ ਨੂੰ ਪਾਣੀ ਨਰਮ ਕਰ ਦੇਣ ਵਾਲਾ ਰਾਗ ਹੈ। ਭੈਰਵੀ ਰਾਗ ਵੀ ਹੈ ਤੇ ਖੁਦ ਦੀ ਠਾਠ ਵੀ ਹੈ। ਇਸ ਨੂੰ ਸੁਰਾਂ ਦਾ ਸਮੁੰਦਰ ਆਖਦੇ ਨੇ ਤੇ ਇਸ ਦਾ ਮਜ਼ਾਜ ਇਬਾਦਤ,
ਵਿਰਾਗ, ਇਬਾਦਤ, ਵਿਰਾਗ ਤੇ ਕਿਸੇ ਦੀ ਰੁਖਸਤੀ ਦਾ ਡੂੰਘਾ ਗਮ, ਕਿਸੇ ਦੇ ਜਾਣ ਦਾ ਗਮ। ਕਿ ਇਹ ਰਾਗ ਅਸੀਂ ਢੇਰ ਸਾਰੀ ਸ਼ਾਇਰੀ ਅਸੀਂ ਸੁਣਦੇ ਹਾਂ ਮਜ਼ਹਬੀ ਤੌਰ 'ਤੇ ਵੀ ਕਿ ਸਾਡਾ ਰੋਣਾ ਨਿਕਲ ਪੈਂਦਾ, ਸਾਡੀਆਂ ਅੱਖਾਂ 'ਚੋਂ ਪਾਣੀ ਆ ਪੈਂਦਾ। ਉਸ ਦੇ ਪਿੱਛੇ ਇਸ ਰਾਗ ਦੀ ਬੰਦਸ਼ ਦਾ ਵੀ ਬੜਾ ਕਮਾਲ ਹੁੰਦਾ ਹੈ ਕਿ ਇਹ ਹਵਾ ਦੀਆਂ ਲਹਿਰਾਂ ਉੱਤੇ ਵੀ ਅਸਰ ਅੰਦਾਜ਼ ਹੋ ਰਿਹਾ ਹੁੰਦਾ ਹੈ। ਹੁਣ ਇਹ ਰਾਂਝਾ ਉਹ ਜਿਹੜਾ ਇਹ ਰਾਗ, ਇਹ ਜ਼ਿਕਰ ਅਜ਼ਕਾਰ ਤੇ ਇਹਨਾਂ ਦੇ ਮਜ਼ਾਜ ਕਿ ਕਦੀ ਖੁਸ਼ੀ ਹੈ, ਕਦੀ ਵਿਰਾਗ ਹੈ, ਕਦੀ ਤੜਪ ਹੈ, ਕਦੀ ਰੂਹਾਨੀਅਤ ਹੈ। ਇਹ ਦਿਨ ਰਾਤ ਦੇ ਵੱਖੋ ਵੱਖ ਵੇਲਿਆਂ ਵਿੱਚ ਜਿਵੇਂ ਜਿਵੇਂ ਰਾਗ ਹੁੰਦਾ ਹੈ ਉਵੇਂ ਉਹਦੇ ਦਿਲ ਦੀਆਂ ਹਾਲਤਾਂ ਵੀ ਆਉਂਦੀਆਂ ਨੇ। ਇਹ ਸਤਾਰਾ ਹੈ। ਸਿੱਧੀ ਗੱਲ ਤੁਹਾਨੂੰ ਵਾਰਿਸ ਸ਼ਾਹ ਰਾਗ ਵੀ ਦੱਸ ਰਹੇ ਨੇ ਹਿੰਦੁਸਤਾਨੀ ਜਿਤਨੇ ਵੀ ਰਾਗ ਹਨ। ਮੇਰਾ ਖਿਆਲ ਹੈ ਉਮੀਦ ਕੀਤੀ ਜਾਂਦੀ ਹੈ ਕਿ ਕੋਈ ਰਾਗ ਜਿਹੜਾ ਹੈ ਉਹ ਪੀਰ ਵਾਰਿਸ ਸ਼ਾਹ ਛੱਡਦੇ ਨਹੀਂ ਹਨ, ਕਿਉਂਕਿ ਪੀਰ ਵਾਰਿਸ ਸ਼ਾਹ ਇਸ ਕਿੱਸੇ ਵਿੱਚ ਇੱਕ ਢੰਗ ਨਾਲ, ਇੱਕ ਢੱਬ ਨਾਲ ਸਾਰੀ ਤਾਰੀਖ ਵੀ ਬਿਆਨ ਕਰਦੇ ਨੇ। ਜਿਵੇਂ ਪਿੱਛੇ ਮਸਜਿਦ ਦੇ ਜ਼ਿਕਰ ਵਿੱਚ ਤੁਸਾਂ ਉੱਥੇ ਦੀਨੀ ਕਿਤਾਬਾਂ ਜਾਂ ਮਦਰਸੇ ਵਿੱਚ ਪੜ੍ਹਾਈ ਜਾਣ ਵਾਲੀਆਂ ਹਰ ਕਿਤਾਬ ਦਾ ਵਾਰਿਸ ਸ਼ਾਹ ਨੇ ਤੁਹਾਨੂੰ ਦੱਸਿਆ। ਪੰਜਾਬ ਦੀ ਧਰਤੀ 'ਤੇ ਪੈਦਾ ਹੋਣ ਵਾਲੇ ਸਾਰੇ ਘਾਹ ਦੱਸੇ, ਮੱਝਾਂ ਦੀਆਂ ਸਾਰੀਆਂ ਕਿਸਮਾਂ ਦੱਸੀਆਂ ਤੇ ਅਜੇ ਅੱਗੇ ਵੀ ਬੜਾ ਕੁਝ ਇਸ ਕਿੱਸੇ ਵਿੱਚ ਆਉਣਾ ਹੈ। ਗਾਵੇਂ ਭੈਰਵੀ ਨਾਲ ਧਨਾਸਰੀ ਦੇ। ਧਨਾਸਰੀ ਗੁਰਮਤ ਸੰਗੀਤ ਦਾ ਇੱਕ ਬੜਾ ਦਿਲਕਸ਼, ਬੜਾ ਪੁਰਕਸ਼ਿਸ਼ ਤੇ ਅਕੀਦਤ ਨਾਲ ਭਰਿਆ ਹੋਇਆ ਰਾਗ ਹੈ। ਰੂਪ ਜੋਗ ਦੇ ਵਿੱਚ ਅਲਾਉਂਦਾ ਹੈ। ਜੋਗ ਵੀ ਇੱਕ ਬੜਾ ਸੋਹਣਾ, ਸਾਡੇ ਦੇਸ਼ ਪੰਜਾਬ ਵਿੱਚ ਜੋਗ ਬਹੁਤ ਜ਼ਿਆਦਾ ਜੋਗ ਵਿੱਚ ਗਾਇਆ ਜਾਂਦਾ ਹੈ ਤੇ ਇਹ ਖੁਦ ਬਜ਼ਾਤੇ ਖੁਦ ਠਾਠ ਵੀ ਹੈ ਤੇ ਰਾਗ ਵੀ ਹੈ। ਔਰ ਇਸ ਦਾ ਮਿਜ਼ਾਜ ਵੀ ਵਿਰਾਗ ਹੈ, ਤੜਪ ਹੈ ਤੇ ਦੁਨੀਆ ਤੋਂ ਬੇਰਗਬਤੀ ਹੈ। ਯਾਨੀ ਜਦੋਂ ਇਹ ਰਾਗ ਗਾਇਆ ਜਾ ਰਿਹਾ ਹੋਵੇ ਤੇ ਇਨਸਾਨ ਦੇ ਮਿਜ਼ਾਜ ਵਿੱਚ ਜਿਹੜਾ ਹੈ ਕਿ ਦੁਨੀਆ ਤੋਂ ਬੇਰਗਬਤੀ ਹੋ ਜਾਂਦੀ ਹੈ, ਇੱਕ ਹੋਰ ਦੁਨੀਆ, ਇੱਕ ਹੋਰ ਤੜਪ ਜਿਹੀ। ਹੁਣ ਰਾਗ ਦਾ ਆਪਣਾ ਇੱਕ ਅਸਰ ਹੁੰਦਾ ਤੇ ਰਾਗ ਦੇ ਵਿੱਚ ਸ਼ਾਇਰੀ ਜਿਹੜੀ ਹੁੰਦੀ ਹੈ, ਅਗਰ ਅੱਛੀ ਸ਼ਾਇਰੀ ਹੋਵੇ ਤਾਂ ਉਹ ਇਨਸਾਨ ਨੂੰ ਇੱਕ ਹੋਰ ਦੁਨੀਆ ਦੀ ਸੈਰ ਵਿੱਚ ਲੈ ਕੇ ਨਿਕਲਦੀ ਹੈ। ਮਾਲਕੌਂਸ ਦੇ ਵਿੱਚ ਫਿਰ ਗੀਤ ਛੋਏ, ਕਦੀ ਵਿੱਚ ਅਸਾਵਰੀ ਆਉਂਦਾ ਹੈ। ਮਾਲਕੌਂਸ ਵੀ ਇੱਕ ਬੜਾ ਦਿਲ ਨੂੰ ਨਰਮ ਕਰਨ ਵਾਲਾ, ਆਜਜ਼ੀ ਵਾਲਾ ਇੱਕ ਬੜਾ ਸੋਹਣਾ ਰਾਗ ਹੈ ਤੇ ਇਸ ਰਾਗ ਨੂੰ ਹਿੰਦੂ ਦੇਵਮਾਲਾ ਵਿੱਚ ਭਗਵਾਨ ਸ਼ਿਵ ਦੇ ਗਜ਼ਬ ਨੂੰ ਠੰਡਾ ਕਰਨ ਵਾਲਾ ਇੱਕ ਮਖਸੂਸ ਰਕਸ ਹੈ ਜਿਸ ਨੂੰ ਤਾਂਦੋ ਆਖਦੇ ਨੇ, ਉਸ ਨਾਲ ਵੀ ਇਸ ਨੂੰ ਮਨਸੂਬ ਕੀਤਾ ਜਾਂਦਾ ਹੈ। ਮਾਲਕੌਂਸ ਦਾ ਠਾਠ ਭੈਰਵੀ ਹੈ, ਕਦੀ ਵਿੱਚ ਅਸਾਵਰੀ ਆਉਂਦਾ ਹੈ। ਅਸਾਵਰੀ ਜਿਹੜਾ ਹੈ ਇਹ ਰਾਗ ਹੈ ਤੇ ਬਜ਼ਾਤੇ ਖੁਦ ਇਹ ਠਾਠ ਵੀ ਹੈ। ਇਸ ਰਾਗ ਦਾ ਜਿਹੜਾ ਰਸ ਹੈ, ਇਸ ਰਾਗ ਦਾ ਜਿਹੜਾ ਮਿਜ਼ਾਜ ਹੈ ਉਹ ਦਰਦ, ਇਲਤਜਾ ਤੇ ਉਦਾਸੀ ਹੈ ਤੇ ਇਹ ਸੁਣਨ ਵਾਲੇ ਉੱਤੇ ਬੜੀ ਪੁਰਸਕੂਨ ਤੇ ਗਹਿਰੀ ਡੂੰਘੀ ਤੜਪ ਉਸ ਤੇ ਤਾਰੀ ਕਰ ਦਿੰਦਾ ਹੈ। ਟੂਡੀ ਮੇਘ ਮਲਹਾਰ ਤੇ ਗੋਂਦ ਲਾਏ, ਸਿਰੀ ਚੇਤ ਹੀ ਨਾਲ ਰਲਾਉਂਦਾ ਹੈ। ਟੂਡੀ ਸਭ ਤੋਂ ਔਖਾ, ਸਭ ਤੋਂ ਮੁਸ਼ਕਿਲ ਰਾਗ। ਇਸ ਦਾ ਮਿਜ਼ਾਜ ਦਰਦ, ਇਲਤਜਾ, ਆਜਜ਼ੀ, ਇਬਾਦਤ ਤੇ ਰੂਹਾਨੀਅਤ ਹੈ। ਮੇਘ ਮਲਹਾਰ ਜਿਹੜਾ ਹੈ ਇਸ ਦਾ ਠਾਠ ਕਾਫੀ ਹੈ ਤੇ ਮੇਘ ਮਲਹਾਰ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਕਿ ਇਸ ਦੇ ਬਾਰੇ 'ਚ ਵੀ ਇਹ ਮਿੱਥ ਹੈ ਕਿ ਜਦੋਂ ਮੇਘ ਮਲਹਾਰ ਗਾਇਆ ਜਾਵੇ ਉਸ ਵੇਲੇ ਬਾਰਿਸ਼ ਆ ਪੈਂਦੀ ਹੈ। ਹੁਣ ਇਹ ਬਾਰਿਸ਼ਾਂ, ਇਹ ਅੱਗਾਂ, ਇਹ ਸਾਰੇ ਸਤਾਰੇ ਨੇ। ਕਿਸ਼ਤ ਬਹੁਤ ਲੰਬੀ ਹੋ ਜਾਣੀ ਹੈ, ਇੱਕ ਗੱਲ ਦੇ ਉੱਤੇ ਬਹੁਤ ਜ਼ਿਆਦਾ ਖਿਲਾਰਾ ਜਿਹੜਾ ਉਹ ਮੁਨਾਸਬ ਨਹੀਂ ਹੈ। ਇਸ ਦਾ ਮਿਜ਼ਾਜ ਵੀ, ਮੇਘ ਮਲਹਾਰ ਦਾ ਵੀ ਜਿਹੜਾ ਮਿਜ਼ਾਜ ਸਹਿਰ ਅੰਗੇਜ਼ ਹੈ, ਯਾਨੀ ਜਾਦੂ ਤਾਰੀ ਕਰ ਦੇਣੇ ਵਾਲਾ। ਤੇ ਦੂਜਾ ਇਸ ਦਾ ਮਿਜ਼ਾਜ ਸ਼ਿੰਗਾਰ ਹੈ। ਸ਼ਿੰਗਾਰ ਤੋਂ ਮੁਰਾਦ ਹੁੰਦਾ ਹੈ ਮੁਹੱਬਤ। ਸਿਰੀ ਚੇਤ ਯਾਨੀ ਸ਼੍ਰੀ ਚੇਤ, ਇਹ ਵੀ ਦੋ ਵੱਖੋ ਵੱਖ ਰਾਗ ਨੇ ਪਰ ਇਹ ਇਕੱਠੇ ਵੀ ਗਾਏ ਜਾਂਦੇ ਨੇ। ਚੇਤ ਜਿਹੜਾ ਹੈ ਇਸ ਦਾ ਮਿਜ਼ਾਜ ਜਿਹੜਾ ਉਹ ਬਹਾਰ ਦੀ ਤਾਜ਼ਗੀ, ਹਿਜਰ, ਵਿਸਾਲ ਤੇ ਮੁਹੱਬਤ ਦੇ ਜਜ਼ਬਾਤ ਤੋਂ ਲਿਬਰੇਜ਼ ਇਹ ਰਾਗ ਹੈ। ਮਾਲਸਰੀ ਤੇ ਬਿਰਜ ਦਾ ਰਾਗ ਬੋਲੇ ਅਤੇ ਤੌੜਾ ਵਿੱਚ ਵਜਾਉਂਦਾ ਹੈ। ਮਾਲਸਰੀ ਠਾਠ ਕਲਿਆਣ ਦਾ ਰਾਗ ਹੈ। ਇਸ ਦਾ ਮਿਜ਼ਾਜ ਜਿਹੜਾ ਹੈ ਉਹ ਪੁਰਸਕੂਨ, ਮੁਤਵਾਜ਼ਨ ਤੇ ਰੂਹਾਨੀ ਸ਼ਾਦਾਬੀ ਇਸ ਰਾਗ ਦਾ ਮਿਜ਼ਾਜ ਹੈ। ਤੇ ਬਿਰਜ ਇੱਕ ਭਾਸ਼ਾ ਹੈ, ਇੱਕ ਜ਼ੁਬਾਨ ਹੈ ਜਿਹੜੀ ਹਿੰਦੁਸਤਾਨ ਵਿੱਚ ਬੋਲੀ ਜਾਂਦੀ ਹੈ ਤੇ ਹਿੰਦੂ ਮਤ ਵਿੱਚ ਬਹੁਤ ਜ਼ਿਆਦਾ ਜਿਹੜੇ ਭਜਨ ਨੇ, ਭਜਨ ਜਿਸ ਨੂੰ ਅਸੀਂ ਆਪਣੀ ਜ਼ੁਬਾਨ ਵਿੱਚ ਹਮਦ ਓ ਸਨਾ ਆਖਦੇ ਹਾਂ,
ਭਜਨ ਜਿਹੜੀ ਹੈ, ਭਜਨ ਦੀ ਬਹੁਤ ਜ਼ਿਆਦਾ ਸ਼ਾਇਰੀ ਜਿਹੜੀ ਹੈ ਉਹ ਬਿਰਜ ਭਾਸ਼ਾ ਵਿੱਚ ਹੈ। ਜਿਵੇਂ ਕਿ ਇੱਕ ਬੜਾ ਮਸ਼ਹੂਰ ਭਜਨ ਹੈ ਜਿਹੜਾ ਬਜ਼ਾਤੇ ਖੁਦ ਮੈਨੂੰ ਵੀ ਬੜਾ ਪਸੰਦ ਹੈ ਕਿ ਸਤਿਅਮ ਸ਼ਿਵਮ ਸੁੰਦਰਮ, ਇੱਕ ਪਹਿਲੀ ਲਾਈਨ ਹੈ ਇਸ ਭਜਨ ਦੀ ਔਰ ਇਹ ਬਿਰਜ ਭਾਸ਼ਾ ਹੈ ਕਿ ਸੱਚ ਖੁਦਾ ਹੈ ਤੇ ਖੁਦਾ ਹੀ ਸਭ ਤੋਂ ਸੋਹਣਾ ਹੈ। ਕਿਦਾਰਾ ਤੇ ਬਿਹਾਗ ਦਾ ਰਾਗ ਮਾਰੂ, ਨਾਲੇ ਕਾਨੜੇ ਦੀ ਸੁਰ ਲਾਉਂਦਾ ਹੈ। ਕਿਦਾਰਾ ਠਾਠ ਕਲਿਆਣ ਦਾ ਰਾਗ ਹੈ ਤੇ ਇਸ ਰਾਗ ਦਾ ਮਜ਼ਾਜ ਜਿਹੜਾ ਹੈ ਉਹ ਪੁਰਕਸ਼ਿਸ਼ ਸਕੂਨ, ਇਬਾਦਤ ਤੇ ਖੁਸ਼ਗਵਾਰੀ ਤੇ ਮਬਨੀ ਹੈ। ਬਿਹਾਗ ਰਾਗ ਬਿਹਾਗ ਜਿਹੜਾ ਹੈ ਇਹ ਬਿਲਾਵਲ ਠਾਠ ਦਾ ਰਾਗ ਹੈ। ਇਸ ਦਾ ਮਜ਼ਾਜ ਰੋਮਾਨ, ਮੁਹੱਬਤ ਤੇ ਸਕੂਨ ਹੈ। ਇਹ ਹੁਣ ਸਾਰੇ ਮਜ਼ਾਜ ਵੇਖੋ, 24 ਘੰਟੇ ਦੇ ਇਹ ਰਾਗ ਤੇ 24 ਘੰਟਿਆਂ ਦੇ ਇਹ ਵੱਖੋ ਵੱਖ ਮਜ਼ਾਜ, ਅੱਧੀ ਰਾਤੀ ਦਾ ਕਿਹੜਾ ਮਜ਼ਾਜ ਹੈ ਤੇ ਇਹ ਸਾਰੇ ਮਜ਼ਾਜ ਸਾਲਕ ਨੂੰ ਆਪਣੇ ਸਾਲਕ ਨੂੰ ਇਸ਼ਕ ਹਕੀਕੀ ਵਿੱਚ ਹੋਰ ਤੇਜ਼ ਕਰਦੇ ਨੇ ਆਪਣੇ ਰੱਬ ਵਾਲ ਨੱਸਣ 'ਤੇ। ਪਰ ਹੁਣ ਗੱਲ ਇਹ ਹੈ ਕਿ ਅੱਜ ਦੀ ਦੁਨੀਆ ਵਿੱਚ ਇਹਨਾਂ ਰਾਗਾਂ ਨੂੰ ਸ਼ਾਇਰੀ ਕਿਹੜੀ ਦਿੱਤੀ ਜਾ ਰਹੀ ਹੈ। ਜਦੋਂ ਸ਼ਾਇਰੀ ਲੁਗ ਹੋਏਗੀ, ਬੇਮਾਨੀ ਹੋਏਗੀ ਤੇ ਰਾਗ ਦੀ ਅਹਿਮੀਅਤ ਕੀ ਰਵੇਗੀ ਕਿ ਇਹਨਾਂ ਰਾਗਾਂ ਵਿੱਚ ਅਗਰ ਕੋਈ ਭਜਨ ਹੁੰਦਾ ਹੈ, ਹਮਦੋ ਸਨਾ ਹੁੰਦੀ ਹੈ, ਕੋਈ ਮਰਸੀਆ ਹੁੰਦਾ ਹੈ, ਕੋਈ ਕਸੀਦਾ ਹੁੰਦਾ ਹੈ, ਕਵਾਲੀ ਹੁੰਦੀ ਹੈ, ਤੇ ਤੁਸੀਂ ਵੇਖਿਆ ਕਿ ਇਨਸਾਨ ਵਜਦ ਵਿੱਚ ਆ ਵਹਿੰਦੇ ਨੇ, ਐਸੀ ਕੈਫੀਅਤ ਤਾਰੀ ਹੋ ਵਹਿੰਦੀ ਹੈ ਕਿ ਉਹ ਆਪਣਾ ਆਪ ਭੁੱਲ ਵਹਿੰਦੇ ਨੇ। ਇਹ ਜਾਦੂ ਇਹਨਾਂ ਰਾਗਾਂ ਵਿੱਚ ਹੀ ਹੈ। ਇਹ ਹੁਣ ਥੋੜ੍ਹੀ ਜਿਹੀ ਗੱਲ ਨਹੀਂ ਹੈ ਕਿ ਇੱਕ ਬੰਦਾ ਸਾਹਿਬ ਹਸੀਅਤ ਹੁੰਦਾ ਹੈ, ਬੜੀ ਉਹਦੀ ਪਰਸਨੈਲਿਟੀ ਹੁੰਦੀ ਹੈ, ਬੜੀ ਸ਼ਖਸੀਅਤ ਹੁੰਦੀ ਹੈ, ਉਸ ਦੇ ਉੱਤੇ ਰਾਗ ਦਾ ਅਸਰ ਇਤਨਾ ਹੈਵੀ ਹੁੰਦਾ ਹੈ ਕਿ ਉਹ ਉੱਠ ਕੇ ਨੱਚਣਾ ਸ਼ੁਰੂ ਕਰ ਦਿੰਦਾ ਹੈ, ਬੇਖੁਦ ਹੋ ਵਹਿੰਦਾ ਹੈ। ਤੇ ਲਿਹਾਜ਼ਾ ਇਹ ਰਾਗ ਬੜੇ ਕਮਾਲ ਹੁੰਦੇ ਨੇ। ਹੈ ਉਹ ਹਵਾ, ਉਹ ਆਵਾਜ਼ ਹੈ, ਪਰ ਇਸ ਨੂੰ ਇੱਕ ਮੈਥਮੈਟਿਕਸ ਨਾਲ ਇਸ ਦੀ ਬੰਦਿਸ਼ ਕਰਕੇ ਇਸ ਨੂੰ ਐਸਾ ਮਜ਼ਾਜ ਦੇ ਨਾਲ ਮਿਲਾਇਆ ਵਹਿੰਦਾ ਹੈ ਕਿ ਇਨਸਾਨ ਸੁਣਦਾ ਹੋਇਆ ਬੇਖੁਦ ਹੋ ਵਹਿੰਦਾ ਹੈ। ਨਾਲੇ ਕਾਨੜੇ ਦੀ ਸੁਰ ਲਾਉਂਦਾ ਹੈ। ਕਾਨੜਾ ਵੀ ਠਾਠ ਕਾਫੀ ਦਾ ਇੱਕ ਬੜਾ ਹੀ ਸੋਹਣਾ ਤੇ ਬੜਾ ਖੂਬਸੂਰਤ ਰਾਗ ਹੈ। ਇਹਦਾ ਮਜ਼ਾਜ ਜਿਹੜਾ ਹੈ ਉਹ ਸੰਜੀਦਾ, ਸ਼ਾਹਾਨਾ, ਗਹਿਰਾ ਤੇ ਜਲਾਲ ਨਾਲ ਭਰਪੂਰ ਹੈ। ਵੇਖੋ ਇਨਸਾਨ ਦੇ ਅੰਦਰ ਰੂਹਾਨੀ ਜਿਹੜੀਆਂ ਕੈਫੀਆਤ ਨੂੰ, ਅੰਦਰ ਉਹਦੇ ਦਿਲ ਦੀਆਂ ਜਿਤਨੀਆਂ ਹਾਲਤਾਂ ਨੇ ਉਹਨਾਂ ਹਾਲਤਾਂ ਨਾਲ ਹੀ ਰਲਦੇ ਮਿਲਦੇ ਇਹ ਸਾਰੇ ਰਾਗ ਨੇ। ਤੇ ਜਿਸ ਵੇਲੇ ਉਹ ਉਸ ਮਖਸੂਸ ਹਾਲਤ ਹੁੰਦੀ ਹੈ, ਹੁਣ ਸੁਬਹ ਦੇ ਵੇਲੇ ਅਗਰ ਸੁਬਹ ਦਾ ਹੀ ਰਾਗ ਗਾਇਆ ਜਾ ਰਿਹਾ ਹੋਵੇ ਤੇ ਇਨਸਾਨ ਦੇ ਲੂਹ ਖੜੇ ਹੋ ਵਹਿੰਦੇ ਨੇ। ਇਨਸਾਨ ਬੜਾ ਅਜੀਬ ਮਹਿਸੂਸ ਕਰਦਾ, ਆਪਣੇ ਆਪ ਨੂੰ ਹਵਾ ਵਿੱਚ ਉੱਡਦਾ ਹੋਇਆ ਮਹਿਸੂਸ ਕਰਦਾ ਹੈ। ਭੈਰੂ ਨਾਲ ਬਲਾਸੀਆਂ ਭੀਮ ਬੋਲੇ ਅਤੇ ਜੰਗਲਾ ਪਿਆ ਸੁਣਾਉਂਦਾ ਹੈ। ਭੈਰੂ ਜਿਸ ਦੀ ਪਹਿਲੇ ਵੀ ਗੱਲ ਆ ਚੁੱਕੀ ਹੈ ਕਿ ਇਹ ਬਜ਼ਾਤੇ ਖੁਦ ਰਾਗ ਵੀ ਹੈ ਤੇ ਠਾਠ ਵੀ ਹੈ। ਇਸ ਦਾ ਮਜ਼ਾਜ ਇੰਤਹਾਈ ਸੰਜੀਦਾ, ਪੁਰਸਕੂਨ ਤੇ ਰੂਹ ਪਰਵਰ ਹੈ। ਬਲਾਸੀਆਂ ਯਾਨੀ ਬਲਾਸ, ਇਸ ਦਾ ਪੂਰਾ ਨਾਂ ਰਾਗ ਬਲਾਸ ਖਾਨੀ ਟੂਡੀ ਹੈ ਤੇ ਇਸ ਦਾ ਠਾਠ ਜਿਹੜਾ ਹੈ ਉਹ ਭੈਰਵੀ ਹੈ। ਇਸ ਦਾ ਮਜ਼ਾਜ ਜਿਹੜਾ ਹੈ ਹੁਜ਼ਨੋ ਮਲਾਲ, ਰਿਕਤ ਅਮੇਜ਼, ਕਰਬ, ਦਰਦ ਤੇ ਉਦਾਸੀ ਹੈ। ਇਸ ਰਾਗ ਬਿਲਾਸ ਦੇ ਬਾਰੇ ਇਹ ਮਸ਼ਹੂਰ ਹੈ ਕਿ ਤਾਨਸੈਨ ਦਾ ਜਿਹੜਾ ਪੁੱਤਰ ਬਿਲਾਸ ਖਾਨ ਆਈ, ਉਸ ਆਪਣੇ ਬਾਪ ਜਦੋਂ ਦਾ ਵਾਲਦ ਤਾਨਸੈਨ ਫੌਤ ਹੋਇਆ ਤੇ ਉਹਦੀ ਮਈਅਤ ਦੇ ਸਾਹਮਣੇ ਖਲੋ ਕੇ ਆਪਣੇ ਦਰਦ ਤੇ ਕਰਬ ਦੇ ਇਜ਼ਹਾਰ ਵਾਸਤੇ ਇਹ ਰਾਗ ਤਖਲੀਕ ਕੀਤਾ। ਇਸੇ ਵਜ੍ਹਾ ਤੋਂ ਇਹਦਾ ਨਾਂ ਵੀ ਬਿਲਾਸ ਰਾਗ ਪੈ ਗਿਆ। ਭੈਰੂ ਨਾਲ ਬਲਾਸੀਆਂ ਭੀਮ ਬੋਲੇ, ਭੀਮ ਦਾ ਪੂਰਾ ਨਾਂ ਭੀਮ ਪਲਾਸੀ ਹੈ ਤੇ ਇਸ ਰਾਗ ਦਾ ਠਾਠ ਵੀ ਕਾਫੀ ਹੈ। ਮਜ਼ਾਜ ਇਸ ਦਾ ਮੁਹੱਬਤ, ਚਾਹਤ ਤੇ ਸਕੂਨ ਅਤੇ ਜੰਗਲਾ ਪਿਆ ਸੁਣਾਉਂਦਾ ਹੈ। ਜੰਗਲਾ ਵੀ ਠਾਠ ਭੈਰਵੀ ਦਾ ਰਾਗ ਹੈ। ਇਸ ਦਾ ਮਜ਼ਾਜ ਵੀ ਸ਼ਾਂਤੀ, ਸਕੂਨ, ਇਬਾਦਤ ਤੇ ਰੁਮਾਨੀਅਤ ਹੈ। ਕਲਿਆਣ ਦੇ ਨਾਲ ਬੜਹੰਸ ਬੋਲੇ ਨਟ ਰਾਗ ਦੀ ਜ਼ੀਲ ਬਤਾਉਂਦਾ ਹੈ। ਕਲਿਆਣ ਪਹਿਲੇ ਵੀ ਇਹ ਸ਼ਾਇਦ ਗੱਲ ਹੋ ਚੁੱਕੀ ਹੈ ਕਿ ਕਲਿਆਣ ਰਾਗ ਵੀ ਹੈ ਤੇ ਠਾਠ ਵੀ ਹੈ। ਬੜਹੰਸ ਰਾਗ ਦਾ ਠਾਠ ਕਾਫੀ ਹੈ। ਇਸ ਦਾ ਮਜ਼ਾਜ ਜਿਹੜਾ ਹੈ ਉਹ ਤੜਪ, ਇਲਤਜਾ ਤੇ ਰੂਹਾਨੀ ਵਿਰਾਗ ਨਾਲ ਮੁਅੱਤਰ ਹੈ। ਰਾਗ ਨਟ ਦੀ ਜ਼ੀਲ ਬਤਾਉਂਦਾ ਹੈ, ਯਾਨੀ ਰਾਗ ਨਟ ਜਿਹੜਾ ਹੈ ਇਸ ਦਾ ਠਾਠ ਬਿਲਾਵਲ ਹੈ ਤੇ ਇਸ ਦਾ ਮਜ਼ਾਜ ਮੁਹੱਬਤ ਤੇ ਸ਼ਾਦਮਾਨੀ ਹੈ। ਬਰਵੇ ਨਾਲ ਪਹਾੜੀ ਝੰਜੋਟੀਆਂ ਦੇ, ਹੋਰੀ ਨਾਲ ਅਸਾ ਖੜਾ ਗਾਉਂਦਾ ਹੈ। ਬਰਵਾ ਠਾਠ ਕਾਫੀ ਦਾ ਰਾਗ ਹੈ
ਤੇ ਇਸ ਦਾ ਮਜ਼ਾਜ ਵੀ ਰੋਮਾਨ ਸ਼ਿੰਗਾਰ ਤੇ ਇਹ ਖੁਸ਼ਗਵਾਰੀ ਨਾਲ ਭਰਿਆ ਹੋਇਆ ਇੱਕ ਰਾਗ ਹੈ। ਪਹਾੜੀ ਵੀ ਬੜਾ ਮਸ਼ਹੂਰ ਮਾਰੂਫ ਰਾਗ ਹੈ। ਸਾਡੇ ਦੇਸ਼ ਦਾ ਇੱਕ ਬਹੁਤ ਵੱਡਾ ਫਨਕਾਰ ਤਾਲਬ ਹੁਸੈਨ ਦਰਦ ਬਹੁਤ ਜ਼ਿਆਦਾ ਪਹਾੜੀ ਵਿੱਚ ਉਹ ਗਾਉਂਦਾ ਸੀ, ਅਤੇ ਉਹ ਜਿਸ ਵੇਲੇ ਗਾਉਂਦਾ ਪਿਆ ਹੋਵੇ ਉਸ ਵੇਲੇ ਇਨਸਾਨ ਵਾਕਿਆਤਨ ਦੁਨੀਆ ਤੋਂ ਬੇਰਗਬਤ ਹੋ ਕੇ ਤੇ ਇੱਕ ਅਲੱਗ ਜਿਹੀ ਕੈਫੀਅਤ ਵਿੱਚ ਮੁਬਤਲਾ ਹੋ ਜਾਂਦਾ। ਪਹਾੜੀ ਦਾ ਠਾਠ ਬਿਲਾਵਲ ਹੈ। ਇਸ ਦਾ ਮਜ਼ਾਜ ਫਿਤਰਤ, ਸਾਦਗੀ ਤੇ ਇਹ ਰੋਮਾਨੀਅਤ ਨਾਲ ਭਰਿਆ ਹੋਇਆ ਰਾਗ ਹੈ, ਔਰ ਇਹ ਇਤਨਾ ਖੂਬਸੂਰਤ ਹੈ ਕਿ ਵੇਖੋ ਜਦੋਂ ਉਹ ਤਾਲਬ ਹੁਸੈਨ ਪਹਾੜੀ ਦੇ ਵਿੱਚ ਜਿਸ ਵੇ ਆਲਾਪ ਲਾਉਂਦਾ ਹੀ ਤੇ ਇਨਸਾਨ ਦੁਨੀਆਦਾਰੀ ਕੀ, ਇਹ ਦੁਨੀਆਦਾਰੀ ਦੇ ਮਾਮਲਾਤ, ਇਹ ਜਿਹੜਾ ਮਜਾਜ਼ੀ ਜੋ ਕੁਝ ਮਾਮਲਾਤ ਨੇ ਇਨਸਾਨ ਦੇ ਜ਼ਿਹਨ 'ਚ ਦੂਰ ਦੂਰ ਇਸ ਦਾ ਨਿਸ਼ਾਨ ਵੀ ਨਹੀਂ ਬਚਦਾ। ਜੰਜੋਟੀ ਜਿਹੜਾ ਰਾਗ ਹੈ ਇਸ ਦਾ ਠਾਠ ਖੁਮਾਜ ਹੈ। ਮਜ਼ਾਜ ਇਸ ਦਾ ਸ਼ਾਦਮਾਨੀ, ਮੁਹੱਬਤ ਤੇ ਚੰਚਲਪਨ। ਹੋਰੀ ਨਾਲ ਅਸਾਖੜਾ ਗਾਉਂਦਾ ਹੈ। ਅਸਾਖੜਾ ਠਾਠ ਬਿਲਾਵਲ ਦਾ ਰਾਗ ਹੈ। ਇਸ ਦਾ ਮਜ਼ਾਜ ਸੰਜੀਦਾ, ਰੂਹਾਨੀ ਬਿਰਾਗ, ਇਲਤਜਾ ਤੇ ਸੁਬਹ ਦੀ ਬੇਦਾਰੀ ਨਾਲ ਲਬਰੇਜ਼ ਹੁੰਦਾ ਹੈ। ਰਾਗ ਬਸੰਤ, ਹੰਡੋਲ ਤੇ ਰਾਮ ਕਲਿਆਣ ਬਦਲੂਣੇ ਦੀਆਂ ਸੁਰਾਂ ਲਾਉਂਦਾ ਹੈ। ਬਸੰਤ ਰਾਗ ਇਸ ਦਾ ਠਾਠ ਹੈ ਪੁਰਬੀ। ਇਸ ਦਾ ਮਜ਼ਾਜ ਸ਼ਾਦਮਾਨੀ, ਖੁਸ਼ਹਾਲੀ ਤੇ ਇਹ ਰਾਗ ਕੁਦਰਤ ਦੇ ਹੁਸਨ ਦੇ ਨਿਖਾਰ ਦਾ ਅਹਿਸਾਸ ਦਿਵਾਉਂਦਾ ਹੈ। ਹੰਡੋਲ ਠਾਠ ਕਲਿਆਣ ਦਾ ਰਾਗ ਹੈ। ਇਸ ਦਾ ਮਜ਼ਾਜ ਬਹਾਦਰੀ, ਸ਼ਾਹਾਨਾ ਵਕਾਰ ਤੇ ਜਾਹੋ ਜਲਾਲ ਹੈ। ਰਾਮ ਕਲਿਆਣ ਠਾਠ ਭੈਰੋਂ ਦਾ ਰਾਗ ਹੈ। ਇਸ ਦਾ ਮਜ਼ਾਜ ਗਹਿਰੀ ਭਗਤੀ, ਇਬਾਦਤ, ਰੂਹਾਨੀ ਸਕੂਨ, ਇਲਤਜਾ ਤੇ ਸੁਬਹ ਦਾ ਵਕਾਰ ਹੈ। ਬਦਲੂਣੇ ਦੀਆਂ ਸੁਰਾਂ ਲਾਉਂਦਾ ਹੈ। ਬਦਲੂਣਾ ਠਾਠ ਇਸ ਦਾ ਦੋ ਵੱਖੋ ਵੱਖ ਠਾਠ ਦੱਸਦੇ ਨੇ ਕਿ ਇਸ ਦਾ ਠਾਠ ਮਾਰਵਾ ਵੀ ਹੈ ਤੇ ਇਸ ਦਾ ਠਾਠ ਭੈਰਵੀ ਵੀ ਹੈ। ਇਸ ਦਾ ਮਜ਼ਾਜ ਸੁਨਸਾਨ, ਉਦਾਸੀ, ਹੈਰਤ ਤੇ ਇੱਕ ਬਹੁਤ ਪੁਰਅਸਰਾਰ ਕਸ਼ਮਕਸ਼ ਤੇ ਮਬਨੀ ਹੁੰਦਾ ਹੈ। ਇਸ ਦਾ ਮਜ਼ਾਜ ਪਲਾਸੀਆਂ ਮਾਲ ਤਰਾਣੀਆਂ ਦੇ ਵਾਰਿਸ ਸ਼ਾਹ ਨੂੰ ਖੜਾ ਸੁਣਾਉਂਦਾ ਹੈ। ਪਲਾਸੀ ਠਾਠ ਕਾਫੀ ਦਾ ਰਾਗ ਹੈ ਤੇ ਮਾਲ ਤਰਾਣੀ ਠਾਠ ਭੈਰਵੀ ਦਾ ਰਾਗ ਹੈ। ਮਾਲ ਤਰਾਣੀ ਦਾ ਜਿਹੜਾ ਮਜ਼ਾਜ ਹੈ ਇੰਤਹਾਈ ਸੰਜੀਦਾ, ਰੂਹ ਫਰਸਾ ਬੈਰਾਗ, ਯਾਨੀ ਤੜਪ, ਗਹਿਰੀ ਖਾਮੋਸ਼ੀ, ਡੂੰਗੀ ਖਾਮੋਸ਼ੀ ਤੇ ਰੂਹਾਨੀ ਜਲਾਲ ਉੱਤੇ ਇਹ ਰਾਗ ਮਬਨੀ ਹੁੰਦਾ ਹੈ। ਮੇਰਾ ਦਿਲ ਇਹ ਹੈ ਕਿ ਮੈਂ ਇਸ ਰਾਗਾਂ ਦੇ ਅਖੀਰ ਤੇ ਆ ਕੇ ਤੁਹਾਨੂੰ ਇਹਨਾਂ ਰਾਗਾਂ ਦੀ ਇਸ ਪੂਰੇ ਹਿੱਸੇ ਦੀ ਜਿਹੜੀ ਰੂਹਾਨੀ ਕੈਫੀਅਤ ਹੈ, ਰਾਂਝਾ, ਰਾਗ, ਪੰਜ ਪੀਰ, ਇਸ ਦੀ ਗੱਲ ਦੱਸਾਂ, ਪਰ ਇਹ ਗੱਲ ਬਹੁਤ ਲੰਬੀ ਹੋ ਗਈ ਹੈ, ਕਿਸ਼ਤ ਬਹੁਤ ਲੰਬੀ ਹੋ ਰਹੀ ਹੈ ਤੇ ਅੱਜ ਦੀ ਗੱਲ ਇੱਥੇ ਮੁਕਾਉਂਦੇ ਹਾਂ। ਰਾਗਾਂ ਦੀ ਸਾਰੀ ਕਹਾਣੀ ਤੁਸੀਂ ਸੁਣ ਲਈ। ਮੈਂ ਬੜੀ ਤੇਜ਼ੀ ਨਾਲ ਥੋੜ੍ਹੀ ਦੱਸੀ। ਅਗਰ ਇਹਦੇ ਉੱਤੇ ਪੂਰੀ ਇਸ ਨੂੰ ਖੋਲ੍ਹਿਆ ਜਾਵੇ, ਪੂਰੀ ਵਜ਼ਾਹਤ ਕੀਤੀ ਜਾਵੇ ਤਾਂ ਇਹਦੇ ਵਾਸਤੇ ਬੜਾ ਵਕਤ ਦਰਕਾਰ ਹੈ। ਉਮੀਦ ਹੈ ਕਿ ਤੁਸੀਂ ਇਹ ਮੇਰੀ ਛੋਟੀ ਜਿਹੀ ਖਿਦਮਤ ਜਿਹੜੀ ਹੈ ਇਸ ਨੂੰ ਜ਼ਰੂਰ ਪਸੰਦ ਕਰੋਗੇ। ਮੈਂ ਕੋਸ਼ਿਸ਼ ਕਰਦਾ ਹਾਂ ਕਿ ਪੀਰ ਵਾਰਿਸ ਸ਼ਾਹ ਦੀ ਰੂਹ ਨੂੰ ਵੀ ਸਕੂਨ ਮਿਲੇ, ਕਿ ਪੀਰ ਵਾਰਿਸ ਸ਼ਾਹ ਦਾ ਜਿਹੜਾ ਇਲਮ ਆ, ਜਿਹੜਾ ਗਿਆਨ ਆ, ਉਸ ਨੂੰ ਪੀਰ ਵਾਰਿਸ ਸ਼ਾਹ ਦੇ ਉਸ ਜਟਕੇ ਢੰਗ ਨਾਲ, ਦੇਸੀ ਗੱਲਾਂ ਨਾਲ, ਸਾਦਗੀ ਨਾਲ ਅੱਗੇ ਟੋਰਿਆ ਜਾ ਰਿਹਾ ਹੈ। ਮੇਰੇ ਹੱਕ 'ਚ ਦੁਆ ਵੀ ਕਰੋ ਕਿ ਅੱਲਾਹ ਪਾਕ ਮੈਨੇ ਤੌਫੀਕ ਦਿੱਤੀ ਰੱਖੇ ਕਿ ਮੈਂ ਇਸ ਕਲਾਮ ਨੂੰ ਸਿਰੇ ਚਾੜਾਂ, ਤੋੜ ਚਾੜਾਂ। ਨਤੀਜਾ ਹੈ ਇਸ ਸਾਰੇ ਹਿੱਸੇ ਦਾ ਜਿਹੜਾ ਰਿਜ਼ਲਟ ਹੈ ਉਹ ਮੈਂ ਤੁਹਾਡੇ ਅੱਗੇ ਰੱਖਾਂਗਾ। ਜਿਉਂਦੇ ਵਸਦੇ ਰਹੋ, ਇਜਾਜ਼ਤ ਦਿਓ, ਰੱਬ ਰਾਖਾ।